मीट कैलिफोर्निया असेंबली वोमन जसमीत बैंस, एक खालिस्तानी टेररिस्ट सिंपैथाइजर, एंटी हिंदू पॉलिटिशियन, नाउ रनिंग फॉर कांग्रेस। ਤੁਸੀਂ ਖਾਲਿਸਤਾਨ ਮੂਵਮੈਂਟ ਸਿੰਪੈਥਾਈਜ਼ਰ ਕੋ ਸਮਝ ਆ ਸਕਦਾ, ਪਰ ਕਿਉਂਕਿ ਇਹ ਇਹਨਾਂ ਨੇ ਅਮਰੀਕਨਾਂ ਵੱਲ ਵੀ ਸੁੱਟਣਾ ਕਿ ਦੇਖੋ ਜੀ ਇਹ ਤਾਂ ਦਹਿਸ਼ਤਗਰਦੀ ਦੀ ਹਮਾਇਤ ਤੇ ਬੇਸ਼ੱਕ ਉਹ ਆਪਣੇ ਆਪ ਨੂੰ ਸੈਂਟਰਲ ਵੈਲੀ ਫੈਮਲੀਜ਼ ਦੀਆਂ ਚੈਂਪੀਅਨ ਕਹਿੰਦੇ ਆ, ਪਰ ਉਹਨਾਂ ਦਾ ਜਿਹੜਾ ਪੋਲੀਟੀਕਲ ਕਰੀਅਰ ਹੈ ਉਹ ਰਿਵੀਲ ਕਰਦਾ ਹੈ ਕਿ ਉਹਨਾਂ ਦਾ ਖਾਲਿਸਤਾਨੀ ਐਕਸਟ੍ਰੀਮਿਜ਼ਮ ਦੇ ਨਾਲ ਸੰਬੰਧ ਹੈ। ਲੈਜਿਸਲੇਟਿਵ ਐਕਸ਼ਨ ਇਸ ਕਿਸਮ ਦੇ ਉਹਨਾਂ ਨੇ ਲਏ ਨੇ ਜਿਹੜੇ ਹਿੰਦੂ ਐਡਵੋਕੇਸੀ ਗਰੁੱਪ ਕਹਿੰਦੇ ਨੇ ਕਿ ਇੰਡੀਅਨ ਅਮਰੀਕਨਸ ਨੂੰ ਟਾਰਗੇਟ ਕਰਦਾ ਹੈ। ਡਾਕਟਰ ਬੈਂਸ ਦੀਆਂ ਫੇਸਬੁੱਕ ਪੋਸਟ ਦੱਸਦੀਆਂ ਨੇ ਕਿ ਕਿਵੇਂ ਉਹ ਓਪਨਲੀ ਖਾਲਿਸਤਾਨ ਦੀ ਮੂਵਮੈਂਟ ਨੂੰ ਐਂਡੋਰਸ ਕਰਦੀ ਹੈ। ਫਿਰ ਖਾਲਿਸਤਾਨ ਮੂਵਮੈਂਟ ਬਾਰੇ ਕਹੇ ਕਿ ਵਾਇਲੈਂਟ ਸੈਪਰੇਟਿਸਟ ਆਈਡੀਓਲੋਜੀ ਰਿਸਪੌਂਸਿਬਲ ਫॉर द डेथ्स ऑफ thousands including 1985 Air India bombing, the deadliest terror attack in Canadian history। ਇੱਕ ਪਾਸੇ ਤਾਂ ਸਟੇਟ ਟੈਰਰ, ਸਟੇਟ ਜੈਨੋਸਾਈਡ ਜਿਹਦੇ ਥੱਲੇ 1.5 ਲੱਖ ਸਿੱਖ ਮਾਰਿਆ, ਪਰ ਇਹ ਵੀ ਜਿਹੜਾ ਉਹਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ। ਪਬਲੀਕੇਸ਼ਨ ਨੇ ਕਿਹਾ ਜੀ ਕਿ ਡਾਕਟਰ ਬੈਂਸ ਨੇ ਆਲਰੇਡੀ ਕੋ-ਆਥਰ ਕੀਤੇ ਨੇ ਬਿੱਲ ਜਿਹੜੇ ਅਸੈਂਬਲੀ ਦੇ ਵਿੱਚ ਕੰਟਰੋਵਰਸ਼ੀਅਲ ਬਿੱਲ ਦੈਟ ਹਿੰਦੂ ਐਡਵੋਕੇਸੀ ਗਰੁੱਪਸ ਵਾਰਨ ਕੁਡ ਕ੍ਰਿਮੀਨਲਾਈਜ਼ ਡਾਈਸੈਂਟ ਅਗੇਂਸਟ ਐਕਸਟ੍ਰੀਮਿਜ਼ਮ ਐਂਡ ਪ੍ਰੋਫਾਈਲ ਇੰਡੀਅਨ ਅਮਰੀਕਨਸ ਐਜ਼ ਫੋਰਨ ਏਜੰਟਸ। If elected to Congress, Banse would join far-left figures like Ilhan Omar and Rashida Tlaib in pushing anti-India, pro-Khalistan agendas in US politics. Her legislative record proves she is not a representative for all constituents, but a radical activist using her platform to target Hindus and legitimize extremism. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਨੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 17 ਜੁਲਾਈ 2025 2 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ ਬਦੇਸ਼ਾ ਪਲੰਬਿੰਗ ਐਂਡ ਹੀਟਿੰਗ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਤੇ ਵੱਧ ਤੋਂ ਵੱਧ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਾਕਟਰ ਜਸਮੀਤ ਕੌਰ ਬੈਂਸ ਅਸੈਂਬਲੀ ਵੂਮਨ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਕਾਂਗਰਸ ਵੂਮਨ ਬਣਨ ਲਈ ਅਗਲੀ ਚੋਣ ਲੜਨਗੇ। ਇਸ ਐਲਾਨ ਨੇ ਜਿੱਥੇ ਅਮਰੀਕਨ ਸਿੱਖਾਂ ਵਿੱਚ ਉਤਸ਼ਾਹ ਭਰ ਦਿੱਤਾ ਹੈ ਉਤੇ ਹਿੰਦੂ ਤਵੀਆਂ ਨੇ ਡਾਕਟਰ ਬੈਂਸ ਦੇ ਖਿਲਾਫ ਗੰਦਾ ਹਿੰਦੂ ਤਵੀ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ ਹੈ। ਸੋ ਡਾਕਟਰ ਬੈਂਸ ਨੂੰ ਫਿਰਕੂ
ਖਾਲਿਸਤਾਨ ਸਮਰਥਕ ਐਂਟੀ ਹਿੰਦੂ ਦੇ ਲਗਪਾ ਨਾਲ ਜਿਹੜਾ ਨਵਾਜਿਆ ਜਾ ਰਿਹਾ ਹੈ। ਸੋ ਯਾਦ ਰਹੇ ਡਾਕਟਰ ਜਸਮੀਤ ਕੌਰ ਬੈਂਸ ਨੇ ਕੈਲੀਫੋਰਨੀਆ ਅਸੈਂਬਲੀ ਵਿੱਚ ਹਿੰਦੂ ਜਾਤ ਪਾਤੀ ਸਿਸਟਮ ਅਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਜਿਹੜੇ ਉਹ ਪਾਸ ਕਰਾਏ ਨੇ। ਸੋ ਡਾਕਟਰ ਬੈਂਸ ਜਿਹੜੇ ਨੇ ਹਿੰਦੂਤਵੀਆਂ ਦੀਆਂ ਅੱਖਾਂ ਵਿੱਚ ਬੁਰੀ ਤਰ੍ਹਾਂ ਰੜਕ ਰਿਹਾ ਹੈ। ਸੋ ਇਹ ਹੁਣ ਅਮਰੀਕਨ ਵਾਸੀ ਸਿੱਖ ਕੌਮ ਦੇ ਜ਼ਿੰਮੇ ਹੈ ਕਿ ਉਹਨਾਂ ਨੇ ਡਾਕਟਰ ਜਸਮੀਤ ਕੌਰ ਬੈਂਸ ਨੂੰ ਹਰ ਹਾਲਤ ਵਿੱਚ ਜਿਤਾਉਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵਿਦੇਸ਼ਾ ਪਲੰਬਿੰਗ ਐਂਡ ਹੀਟਿੰਗ ਲਿਮਿਟਿਡ ਉਹਨਾਂ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਸਰੀ ਵਿਜ਼ਿਟ ਵੇਲੇ ਜਿੱਥੇ ਸਾਡੇ ਵੀਰ ਕਮਲਜੀਤ ਸਿੰਘ, ਹਰਕੀਰਤ ਸਿੰਘ ਉਹਨਾਂ ਦੀ ਟੀਮ ਨੇ ਦੂਸਰੇ ਪ੍ਰੋਗਰਾਮ ਆਰਗੇਨਾਈਜ਼ ਕੀਤੇ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਯਾਦ 'ਚ ਰੱਖੇ ਸੈਮੀਨਾਰ 'ਚ ਸਾਡੀ ਪਾਰਟਿਸਪੇਸ਼ਨ ਸੀ। ਅਗਲੇ ਦਿਨ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵੀ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਉੱਥੇ TV 84 ਜਿਹੜਾ ਕਿ ਇੱਕ ਪੰਥਕ ਨੈਰੇਟਿਵ ਨੂੰ ਸਿਰਜਣ ਲਈ ਪਿਛਲੇ ਲਗਭਗ 13 ਸਾਲਾਂ ਤੋਂ ਸੰਘਰਸ਼ ਦੇ ਨਾਲ ਵੀ ਔਰ ਇਸ ਸਾਰੇ ਨੂੰ ਅੱਗੇ ਤੋਰਨ ਲਈ ਵੀ ਯਤਨਸ਼ੀਲ ਹੈ। ਇਸ ਪ੍ਰਤੀ ਸਾਡੇ ਵੀਰ ਬਹੁਤ ਉਤਸ਼ਾਹ ਰੱਖਦੇ ਨੇ ਔਰ ਉਹ ਸਮਝਦੇ ਨੇ ਕਿ TV 84 ਦਾ ਨੈਰੇਟਿਵ ਜਾਂ ਬਿਰਤਾਂਤ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਟ੍ਰੈਂਡ ਕਿਸੇ ਵੀ ਇਸ਼ੂ ਦੇ ਉੱਤੇ ਚੱਲਦਾ ਹੈ ਉਹਦੇ 'ਚ ਬਹੁਤ ਸਾਰਿਆਂ ਦੀ ਤਵੱਕੋ ਪਹਿਲਾਂ TV 84 ਵੱਲ ਹੁੰਦੀ ਹੈ ਕਿ ਕਿਸ ਇਸ਼ੂ ਤੇ ਉਹਨੂੰ ਕਿਹੜੀ ਸਿੱਖ ਸਪਿਨ ਦਿੰਦੇ ਨੇ। ਸੋ ਇਹ ਉਹਨਾਂ ਦਾ ਮਾਣ ਹੈ ਜਿਹੜਾ ਸਾਨੂੰ ਉਹ ਦਿੰਦੇ ਨੇ ਕਿ ਭਾਈ ਅਸੀਂ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਹੋ ਸਕਦਾ ਹੈ ਕਿ ਹਰ ਇੱਕ ਨੂੰ ਜਿਹੜਾ ਹਰ ਚੀਜ਼ ਪਸੰਦ ਨਾ ਹੁੰਦੀ ਹੋਏ, ਲੇਕਿਨ ਇੱਕ ਗੱਲ ਅਸੀਂ ਬਿਲਕੁਲ ਬਿਨਾਂ ਕਿਸੇ ਲੱਗ ਲਬੇੜ ਦੇ ਕਹਿ ਸਕਦੇ ਹਾਂ ਕਿ ਸਾਡਾ ਪਿਛਲੇ ਲਗਭਗ 35 ਸਾਲਾਂ ਤੋਂ ਹੀ ਏਜੰਡਾ ਪੰਥਕ ਰਿਹਾ। ਲਿਖਤ ਰਾਹੀਂ ਵੀ ਭਾਵੇਂ ਚੜ੍ਹਦੀ ਕਲਾ ਦੇ ਐਡੀਟੋਰੀਅਲ ਲਗਭਗ 2 ਦਹਾਕੇ ਤੋਂ ਜ਼ਿਆਦਾ ਔਰ ਖਾਲਿਸਤਾਨ ਕਾਲਿੰਗ ਕਾਲਮ ਵੀ ਅਸੀਂ ਲਿਖਦੇ ਰਹੇ ਔਰ ਤਕਰੀਰ ਔਰ ਤਹਿਰੀਰ ਦੋਨਾਂ ਦੇ ਮਾਮਲੇ ਦੇ ਵਿੱਚ ਅਸੀਂ ਕਦੇ ਵੀ ਜਿਹੜਾ ਆਪਣੇ ਵੀਰਾਂ ਭੈਣਾਂ ਦੇ ਖਿਲਾਫ ਕਲਮ ਨਹੀਂ ਚੁੱਕੀ ਜਾਂ ਜ਼ਬਾਨ ਨਹੀਂ ਖੋਲ੍ਹੀ। ਭਾਰਤੀ ਹਕੂਮਤ ਉਸ ਦੇ ਖਤਰਨਾਕ ਹਥਿਆਰ ਜਿਹੜੇ ਜ਼ਾਹਰ ਹੈ ਕਿ ਸਾਮਦਾਮ ਦੰਡ ਭੇਦ ਉਹਨਾਂ ਬਾਰੇ ਅਸੀਂ ਪਿਛਲੀਆਂ 4 ਦਹਾਈਆਂ ਤੋਂ ਹੀ ਸੰਗਤਾਂ ਨੂੰ ਸੂਚਿਤ ਕਰਦੇ ਆਏ ਔਰ ਲਗਭਗ 13 ਸਾਲ ਤੋਂ ਇਹ ਜਿਹੜਾ TV 84 ਦਾ ਮਾਧਿਅਮ ਗੁਰੂ ਨੇ ਸਾਨੂੰ ਬਖਸ਼ਿਆ ਔਰ ਸਿੱਖ ਸੰਗਤਾਂ ਦੀ ਹਮਾਇਤ ਦੇ ਨਾਲ ਫਾਈਨੈਂਸ਼ੀਅਲ ਸਪੋਰਟ ਦੇ ਨਾਲ ਔਕੜਾਂ ਦੇ ਬਾਵਜੂਦ ਸੌਖਾ ਨਹੀਂ ਹੈ। ਐਵਰੀਡੇ ਇੱਕ ਚੈਲੰਜ ਹੈ, ਲੇਕਿਨ ਅਸੀਂ ਉਹਨਾਂ ਸਮੁੱਚੇ ਪੰਥਕ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਇਹ ਸਮਝਦੇ ਨੇ ਕਿ ਇਸ ਮੀਡੀਆ ਦੀ ਕਿੰਨੀ ਇੰਪੋਰਟੈਂਸ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹੁਣ 3-4 ਹੋਰ ਚੈਨਲ ਜਿਹੜੇ ਕਿ ਪੰਥਕ ਪਿੜ ਦੇ ਹੀ ਚੈਨਲ ਨੇ ਔਰ ਪੰਥ ਦੀ ਖਾਲਿਸਤਾਨ ਦੀ ਗੱਲ ਕਰਦੇ ਨੇ, ਇਹ ਹੁਣ ਤਾਜ਼ਾ ਕੁਛ ਵਰਿਆਂ 'ਚ ਆਏ। ਲੇਕਿਨ ਜਦੋਂ ਅਸੀਂ 13 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ TV 84 ਦੀ ਦਸੰਬਰ 2012 ਦੇ ਵਿੱਚ, ਤੇ ਉਦੋਂ ਇਹ ਇਕਲੌਤਾ ਚੈਨਲ ਸੀ ਜਿਸ ਨੇ ਖੁੱਲ੍ਹ ਕੇ ਜਿਹੜਾ ਉਹ ਖਾਲਿਸਤਾਨ ਦੇ ਮੁੱਦੇ ਤੇ, ਬੇਸ਼ੱਕ UK ਦੇ ਵਿੱਚ ਬਹੁਤ ਸਾਰੇ ਚੈਨਲ ਪੰਥਕ ਨਾਂ ਥੱਲੇ ਉਦੋਂ ਵੀ ਐਕਟਿਵ ਸੀ, ਹੁਣ ਵੀ ਐਕਟਿਵ ਨੇ। ਇਸੇ ਤਰ੍ਹਾਂ ਅਦਰਵਾਈਜ਼ ਤੁਸੀਂ IP ਬਾਕਸ ਦੇ ਉੱਤੇ 400 ਚੈਨਲ ਪੰਜਾਬੀ ਦਾ ਦੇਖ ਸਕਦੇ ਹੋ। ਪਰ UK ਦੇ ਚੈਨਲਸ ਵੀ ਜਦੋਂ ਤੱਕ TV 84 ਸ਼ੁਰੂ ਨਹੀਂ ਸੀ ਹੋਇਆ ਉਹ ਖੱਬੇ ਸੱਜੇ ਆਨੇ ਬਹਾਨੇ ਜਿਹੜੀ ਇਹ ਗੱਲ ਭਾਵੇਂ ਪੰਥਕ ਜਾਂ ਖਾਲਿਸਤਾਨ ਤੱਕ ਵੀ ਪਹੁੰਚਣ ਦੀ ਕਰਦੇ ਸੀ, ਪਰ ਡਿਕਲੇਅਰਡ ਪਾਲਿਸੀ ਕਿ ਭਾਈ ਅਸੀਂ ਜਿਹੜਾ ਹੈ ਉਹ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਹੀ ਸਾਡਾ ਫੋਕਸ ਹੈ, ਇਹ TV 84 ਪਹਿਲਾ ਝੰਡਾ ਬਰਦਾਰ ਸੀ ਬਾਹਰ। ਹੁਣ ਜਿਵੇਂ ਮੈਂ ਕਿਹਾ ਕਿ ਭਾਈ ਦੂਸਰੇ ਚੈਨਲ ਵੀ 3-4 ਹੋਰ ਚੈਨਲ ਇਸ ਦੀ ਖੁੱਲ੍ਹ ਕੇ ਐਡਵੋਕੇਸੀ ਕਰਦੇ ਨੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਫੀਲਡ ਦੇ ਵਿੱਚ ਜੇ ਕੱਲ੍ਹ ਨੂੰ 10 ਚੈਨਲ ਹੋਰ ਵੀ ਆ ਕੇ ਕੰਮ ਕਰਨ ਉਹ ਵੀ ਥੋੜ੍ਹੇ ਨੇ। ਸੋ ਅਸੀਂ ਵਿਦੇਸ਼ਾ ਪਲੰਬਿੰਗ ਐਂਡ ਹੀਟਿੰਗ ਲਿਮਿਟਿਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਦੇਖੋ ਮੈਂ ਸਮਝਦਾ ਕਿ ਇੱਕ ਪਾਸੇ ਹਿੰਦੂਤਵੀ ਨਫ਼ਰਤ ਜਿਨ੍ਹਾਂ ਨੇ, ਜਦੋਂ ਅਸੀਂ ਓਪਨਿੰਗ ਕਮੈਂਟ ਦੇ ਵਿੱਚ ਵੀ ਕਿਹਾ ਕਿ ਵੀ ਉਹਨਾਂ ਨੇ ਸਿੱਖਾਂ ਦੇ ਖਿਲਾਫ
ਜਿਹੜੀ ਟੋਟਲ ਵਾਰ ਜੂਨ 84 ਦੇ ਪਹਿਲੇ ਹਫਤੇ ਇੰਡੀਅਨ ਸਟੇਟ ਨੇ ਐਲਾਨੀ ਇੰਪਲੀਮੈਂਟ ਕੀਤੀ। ਹਾਲਾਂਕਿ ਜਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਸੀ 15 ਅਗਸਤ 1947 ਨੂੰ, ਉਸ ਤੋਂ ਬਾਅਦ ਹੀ ਗੁਰੂ ਗ੍ਰੰਥ ਔਰ ਗੁਰੂ ਪੰਥ ਇਹਨਾਂ ਦੀਆਂ ਗਨ ਸ਼ਾਟਸ ਦੇ ਥੱਲੇ ਸੀ। 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਜਾਰੀ ਕੀਤਾ ਗਿਆ ਸੀ ਔਰ 1950 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਰੇ ਕਲਟ, ਉਹ ਰਾਧਾ ਸੁਆਮੀ ਹੋਣ, ਨਿਰੰਕਾਰੀ ਹੋਣ, ਨਕਲੀ ਨਿਰੰਕਾਰੀ, ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ 80s ਦੇ ਵਿੱਚ ਆਸ਼ੂਤੋਸ਼, ਫਿਰ 90s ਤੱਕ ਪਹੁੰਚਦੇ ਹਾਂ ਸੌਦਾ ਸਾਧ ਔਰ ਭਨਿਆਰਾ ਔਰ ਇਹ ਸਾਰੇ, ਕਿਉਂਕਿ ਇਹਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜਾ ਅਟੈਕ ਦੇਹਧਾਰੀ ਗੁਰੂਡਮ ਨੂੰ ਜਸਟੀਫਾਈ ਕਰਨਾ, ਔਰ ਜੂਨ 84 ਦੇ ਪਹਿਲੇ ਹਫਤੇ ਫਿਰ ਜਦੋਂ ਫੁੱਲ ਸਕੇਲ ਅਟੈਕ ਅਕਾਲ ਤਖਤ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਔਰ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜਾ ਨਸਲਕੁਸ਼ੀ, ਜਿਸ ਨੂੰ ਆਪਰੇਸ਼ਨ ਵੁੱਡਰੋਜ਼ ਦਾ ਨਾਂ ਦਿੱਤਾ ਗਿਆ ਸੀ, ਜਿਸ ਦੇ ਥੱਲੇ ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਨੇ ਮਾਰੇ ਗਏ, ਔਰ ਫਿਰ ਅਸੀਂ 1992 ਤੋਂ 1995 ਤੱਕ ਦੇ ਪੀਰੀਅਡ 'ਚ ਦੇਖਦੇ ਹਾਂ ਕਿ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ ਗਿਆ। ਇਹ ਕਹਾਣੀ ਬਾਰ-ਬਾਰ ਦੁਹਰਾਈ ਜਾਂਦੀ ਹੈ, ਲੇਕਿਨ ਡਾਇਸਪੋਰਾ ਦੇ ਵਿੱਚ ਸਾਡੀ ਆਵਾਜ਼ ਨੂੰ, ਜਿਹੜੀ ਜੂਨ 84 ਤੋਂ ਇੱਕਦਮ ਬਾਅਦ ਇੱਕ ਹਮਦਰਦੀ ਦੀ ਆਵਾਜ਼ ਸੀ, ਔਰ ਅਮਰੀਕਾ ਦੇ ਕਾਂਗਰਸਮੈਨਾਂ ਜਾਂ ਸੈਨੇਟਰਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਨਾਰਥ ਕੈਰੋਲਾਈਨਾ ਦੇ ਸੈਨੇਟਰ ਜੈਸੀ ਹੈਲਮਸ ਇੱਕ ਵੋਕਲ ਆਵਾਜ਼ ਸਨ। ਪਰ ਜਦੋਂ 23 ਜੂਨ 1985 ਨੂੰ ਏਅਰ ਇੰਡੀਆ ਦਾ ਹਾਦਸਾ ਇੰਡੀਅਨ ਏਜੰਸੀਆਂ ਨੇ ਕਰਵਾਇਆ ਕਨਿਸ਼ਕਾ ਜਹਾਜ਼ ਦਾ, ਔਰ ਸਾਡੀ ਖਾਲਿਸਤਾਨ ਦੀ ਮੂਵਮੈਂਟ ਨੂੰ ਜਿਹੜਾ ਇੰਟਰਨੈਸ਼ਨਲ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ, ਇੱਕਦਮ ਜਿਹੜੀ ਲੈਜਿਸਲੇਚਰ ਸਪੋਰਟ ਸੀ ਉਹ ਐਵੈਪੋਰੇਟ ਹੋਈ, ਕਿਉਂਕਿ ਨੈਰੇਟਿਵ ਜਿਹੜਾ ਇੰਡੀਅਨ ਏਜੰਸੀਆਂ ਦਾ ਸੀ ਉਹ ਵਿਕਿਆ। ਉਸ ਵੇਲੇ ਕੋਈ ਸੋਸ਼ਲ ਮੀਡੀਆ ਵੀ ਨਹੀਂ ਸੀ ਔਰ ਹੋਰ ਕੋਈ ਕਾਊਂਟਰ ਕਰਨ ਵਾਲੇ ਵੀ ਨਹੀਂ ਸੀ। ਹਾਲਾਂਕਿ ਕੁਛ ਵਰਿਆਂ ਬਾਅਦ ਸੌਫਟ ਟਾਰਗੇਟ ਕਿਤਾਬ ਜਿਹੜੀ ਸਾਹਮਣੇ ਆਉਂਦੀ ਹੈ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਦੋ ਰਿਪੋਰਟਰਸ ਵੱਲੋਂ, ਪਰ ਉਦੋਂ ਤੱਕ ਇੰਨਾ ਜ਼ਿਆਦਾ ਨੈਰੇਟਿਵ, ਔਰ ਕਿਉਂਕਿ ਕੈਨੇਡੀਅਨ ਏਜੰਸੀਆਂ ਦੇ ਵੀ ਉਹ ਫੇਲਿਅਰ ਸੀ, ਉਹਨਾਂ ਨੇ ਜਦੋਂ ਟਰਾਇਲ ਦੇ ਵਿੱਚ ਵੀ ਕੇਸ ਗਿਆ, ਕੁਛ ਕੀ ਜਿਹੜੀਆਂ ਆਡੀਓ ਟੇਪ ਸੀ ਉਹ ਡਿਸਟਰੋਏ ਕਰ ਦਿੱਤੀਆਂ। ਬੇਸ਼ੱਕ ਕਨਵਿਕਸ਼ਨ ਨਹੀਂ ਹੋਈ ਜਿਨ੍ਹਾਂ ਨੂੰ ਇਹਨਾਂ ਨੇ ਫਰੰਟਮੈਨ ਕਿਹਾ ਸੀ, ਲੇਕਿਨ ਉਦੋਂ ਤੱਕ ਡਿਊਰਿੰਗ ਇਹ ਸਾਰੇ ਪੀਰੀਅਡ 'ਚ ਸਿੱਖਾਂ ਦੇ ਖਾਤੇ 'ਚ ਪੈ ਚੁੱਕਾ ਸੀ। ਔਰ ਅਸੀਂ ਇਹ ਮਹਿਸੂਸ ਕਰਦੇ ਸੀ ਬਾਹਰ ਜਦੋਂ ਕਿ ਜੇ ਸਾਡੀ ਹਮਾਇਤ ਵਿਦਿਨ ਦਾ ਸਿਸਟਮ, ਜਿਹੜੇ ਲਾਅ ਮੇਕਰ ਨੇ, ਓਪੀਨੀਅਨ ਮੇਕਰ ਨੇ, ਡਿਸੀਜਨ ਮੇਕਰ ਨੇ, ਉਹਨਾਂ 'ਚ ਨਹੀਂ ਹੁੰਦੀ ਤੇ ਅਸੀਂ ਇੱਕ, ਜਿਵੇਂ ਭਾਰਤੀ ਬਰਤਾਂਤ ਸਿਰਜਣ ਵਾਲਿਆਂ ਨੇ ਸਾਨੂੰ ਇੱਕ ਲਾਲਸ ਲੋਕ, ਦਹਿਸ਼ਤਗਰਦੀ, ਆਤੰਕਵਾਦ, ਅਲਗਾਵਵਾਦ, ਉਗਰਵਾਦ, ਇਹ ਸਾਰੇ ਦੇ ਨਾਲ ਹੀ ਜੋੜਿਆ ਹੋਇਆ ਸੀ। ਹਾਲਾਂਕਿ ਓਵਰ ਏ ਪੀਰੀਅਡ ਆਫ ਟਾਈਮ ਯਤਨ ਅਮਰੀਕਨ ਕਾਂਗਰਸ ਦੇ ਵਿੱਚ ਵੀ ਹੋਏ, ਔਰ ਇਸ ਦੇ ਲਈ ਕ੍ਰੈਡਿਟ ਸਰ ਗੰਗਾ ਸਿੰਘ ਢਿੱਲੋਂ ਐਟ ਵਨ ਟਾਈਮ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਫਿਰ ਡਾਕਟਰ ਗੁਰਮੀਤ ਸਿੰਘ ਔਲਖ ਜਿਨ੍ਹਾਂ ਨੇ ਕੌਂਸਲ ਆਫ ਖਾਲਿਸਤਾਨ ਦੇ ਨਾਲ ਜਿਹੜੀ ਹੈ ਲੌਬਿੰਗ ਸ਼ੁਰੂ ਕੀਤੀ ਵਿਦਨ ਕਾਂਗਰਸ, ਕਿਉਂਕਿ ਉਸ ਵੇਲੇ ਅਮਰੀਕਾ ਜਿਹੜਾ ਹੈ ਉਹ ਕੋਲਡ ਵਾਰ ਸੀ ਸੋਵੀਅਤ ਯੂਨੀਅਨ ਦੇ ਖਿਲਾਫ, ਇੰਡੀਆ ਸੋਵੀਅਤ ਯੂਨੀਅਨ ਦੇ ਆਰਬਿਟ ਦੇ ਵਿੱਚ ਘੁੰਮਦਾ ਸੀ, ਇਸ ਲਈ ਅਮਰੀਕਨਾਂ ਨੂੰ ਕੋਈ ਬਹੁਤੀ ਦਿੱਕਤ ਵੀ ਨਹੀਂ ਸੀ। ਔਰ ਜਦੋਂ ਉਹਨਾਂ ਨੂੰ ਸਮਝ ਆਈ ਕਿ ਭਾਈ ਇੰਡੀਆ ਜਿਹੜਾ ਕਿ ਰਸ਼ੀਆ ਦੀ ਹੀ ਪ੍ਰੌਕਸੀ ਆਊਟਫਿਟ ਹੈ, ਉਹ ਇਹ ਕਰ ਰਿਹਾ, ਔਰ ਇਹੀ ਕਾਰਨ ਸੀ ਕਿ ਕਾਂਗਰਸਮੈਨ ਡੈਨ ਬਰਟਨ ਇੰਡੀਆਨਾ ਤੋਂ ਔਰ ਵਾਲੀ ਹਰਗਰ ਯੂਬਾ ਸਿਟੀ ਔਰ ਦੂਸਰੇ ਬਹੁਤ ਸਾਰੇ ਜਿਹੜੇ ਇਸ ਕਿਸਮ ਦੇ ਲੈਟਰ ਜਿਹੜੇ ਬਾਅਦ ਦੇ ਵਿੱਚ ਡਾਕਟਰ ਔਲਖ ਨੇ 2 ਕਿਤਾਬਾਂ ਦੇ ਰੂਪ 'ਚ ਕਾਂਗਰੈਸ਼ਨਲ ਰੈਕਡ ਦੇ ਵਿੱਚ ਜੋ ਉਹਨਾਂ ਦੇ ਬਿਆਨ ਸੀ ਉਸ ਨੂੰ ਪਬਲਿਸ਼ ਵੀ ਕੀਤਾ। ਇਹ ਸਾਹਮਣੇ ਆਏ ਔਰ ਵਕਤਨ ਬਾ ਵਕਤਨ ਕਾਂਗਰਸਮੈਨਾਂ ਵੱਲੋਂ ਜਦੋਂ ਵੀ ਕੋਈ ਜਿਹੜੀ ਹੈ ਉਹ ਉੱਥੇ ਕਾਰਵਾਈ ਹੁੰਦੀ ਸੀ, ਉਸ ਦੇ ਉੱਤੇ ਕਾਂਗਰੈਸ਼ਨਲ ਰੈਕਡ ਦੇ ਵਿੱਚ ਵੀ ਔਰ ਇੰਡੀਆ ਦੀ ਡਿਵੈਲਪਮੈਂਟਲ ਏਡ ਬੰਦ ਕਰਾਉਣ ਦੇ ਲਈ ਵੀ, ਹਾਲਾਂ ਬੰਦ ਹੋਈ ਨਹੀਂ ਕਦੇ ਵੀ, ਲੇਕਿਨ ਸਾਈਜ਼ੇਬਲ ਨੰਬਰ ਕਾਂਗਰਸਮੈਨ ਜਿਹੜੇ ਨੇ ਉਹ ਇਸ ਦੇ ਉੱਤੇ ਚਿੱਠੀਆਂ ਦੇ ਉੱਤੇ ਦਸਤਖਤ ਕਰਦੇ ਸੀ ਔਰ ਇਹ ਗੱਲ ਜਾਰੀ ਰਹੀ। ਹਾਲਾਂ ਜੇ ਅਸੀਂ ਅਮਰੀਕਾ ਦੇ ਵਿੱਚ ਅਦਰਵਾਈਜ਼ ਦੇਖੀਏ ਕਿ
ਪੋਲੀਟੀਕਲ ਜਰਨੀ, ਭਾਵੇਂ 125 ਸਾਲ ਸਿੱਖਾਂ ਨੂੰ ਅਮਰੀਕਾ 'ਚ ਆਇਆ ਹੋ ਗਿਆ, 19th ਸੈਂਚਰੀ ਐਂਡ 'ਚ ਅਸੀਂ ਆਏ, ਲੇਕਿਨ ਬ੍ਰਿਟਿਸ਼ ਕਲੋਨੀਅਲ ਨਿਜ਼ਮ ਦੇ ਥੱਲੇ ਇੱਥੇ ਤਾਂ ਕੋਈ ਹੱਕ ਵੀ ਨਹੀਂ ਸੀ, ਗੁਲਾਮਾਂ ਵਾਲਾ ਹਾਲ ਸੀ। ਈਵਨ ਸਿਟੀਜ਼ਨਸ਼ਿਪ ਰਾਈਟ ਵੀ 1930s ਦੇ ਵਿੱਚ ਡਾਕਟਰ ਭਗਤ ਸਿੰਘ ਥਿੰਦ, ਜਿਨ੍ਹਾਂ ਨੇ ਪਹਿਲੀ ਵਰਲਡ ਵਾਰ ਦੇ ਵਿੱਚ ਵੀ ਜੰਗ ਲੜਿਆ ਸੀ ਔਰ ਪਰਪਲ ਹਾਰਟ ਜਿੱਤਿਆ ਸੀ, ਉਹਨਾਂ ਨੂੰ ਵੀ ਬੜੀ ਮੁਸ਼ਕਲ ਨਾਲ ਸਿਟੀਜ਼ਨਸ਼ਿਪ ਮਿਲੀ। ਸੋ ਜਿਹੜਾ ਪੋਲੀਟੀਕਲ ਜਰਨੀ ਹੈ ਇੱਥੇ ਤਾਂ, ਔਰ ਤੁਹਾਡੇ ਕੋਲ ਕੋਈ ਲੈਂਡ ਰਾਈਟ ਵੀ ਨਹੀਂ ਸੀ, ਤੁਹਾਡੇ ਤਾਂ ਨਾ ਜ਼ਮੀਨ ਵੀ ਨਹੀਂ ਸੀ ਹੋ ਸਕਦੀ। ਜੇ ਈਵਨ ਕੋਈ ਗੋਰੀ ਜਿਹੜੀ ਅਮਰੀਕਨ ਸਿਟੀਜ਼ਨ ਹੈ ਉਹ ਕਿਸੇ ਨਾਲ ਵਿਆਹ ਕਰਦੀ ਤਾਂ ਉਹਦੀ ਸਿਟੀਜ਼ਨਸ਼ਿਪ ਖਤਮ ਹੋ ਜਾਂਦੀ ਸੀ, ਉਹਨਾਂ ਨੇ ਉਹ ਦੂਜਿਆਂ ਨੂੰ ਤਾਂ ਕੀ ਦੇਣੀ ਸੀ। ਪਰ 1947 ਤੋਂ ਬਾਅਦ 1950s ਤੱਕ ਪਹੁੰਚਦੇ ਆ, ਜਦੋਂ ਜਿਹੜਾ ਉਹ ਅੰਗਰੇਜ਼ ਉੱਥੋਂ ਨਿਕਲਦੇ ਨੇ ਔਰ ਇੱਥੇ ਵੀ ਜਿਹੜੀ ਹੈ ਇਮੀਗ੍ਰੇਸ਼ਨ ਰਿਫਾਰਮ ਦੇ ਥੱਲੇ ਰਾਈਟਸ ਮਿਲਦੇ ਨੇ। ਸੋ ਪਹਿਲਾ ਕਾਂਗਰਸਮੈਨ ਜਿਹੜਾ ਅਮਰੀਕਨ ਕਾਂਗਰਸ, ਦਲੀਪ ਸਿੰਘ ਸੌਂਦ, ਛੱਜਲਵੰਡੀ ਡਿਸਟ੍ਰਿਕਟ ਅੰਮ੍ਰਿਤਸਰ ਦਾ ਪਿੰਡ ਹੈ। ਹਰਜਿੰਦਰ ਸਿੰਘ ਜਿੰਦੇ ਹੋਰਾਂ ਦੇ ਨਾਲ ਵੀ ਉਸ ਦਾ ਸੰਬੰਧ ਜੁੜਦਾ ਹੈ। ਉਹਨਾਂ ਬੇਸ਼ੱਕ ਉਹਨਾਂ ਦਾ ਪਿੰਡ ਗਦਲੀ ਹੈ, ਲੇਕਿਨ ਛੱਜਲਵੰਡੀ ਜਿਹੜਾ ਹੈ ਇਹ ਇੱਕ ਆਪਣੇ ਤੌਰ ਦੇ ਉੱਤੇ ਅਹਿਮੀਅਤ ਵਾਲਾ ਪਿੰਡ ਹੈ, ਉਹਦੇ ਨਾਲ ਉਹਨਾਂ ਦਾ ਸੰਬੰਧ ਸੀ। ਦਲੀਪ ਸਿੰਘ ਸੌਂਦ ਦਾ ਇੱਥੇ ਬਰਕਲੇ ਯੂਨੀਵਰਸਿਟੀ 'ਚੋਂ ਪੜ੍ਹਨ ਆਏ, ਉਹਨਾਂ ਨੇ PhD ਕੀਤੀ ਔਰ ਬਾਅਦ ਦੇ ਵਿੱਚ ਜਿਹੜਾ ਹੈ ਉਹ 47 ਤੋਂ ਬਾਅਦ ਉਹ ਜੱਜ ਦੇ ਲਈ ਵੀ ਰਨ ਕੀਤਾ। ਉਹਨਾਂ ਨੇ LA ਏਰੀਆ ਦੇ ਵਿੱਚ ਸੈਟਲ ਹੋਏ ਔਰ ਉਹ ਪਹਿਲੇ ਕਾਂਗਰਸਮੈਨ 1950s ਦੇ ਵਿੱਚ ਬਣਦੇ ਨੇ। ਹਾਲਾਂਕਿ ਉਹ ਸਿੱਖੀ ਸਰੂਪ 'ਚ ਨਹੀਂ ਸਨ, ਲੇਕਿਨ ਕਿਉਂਕਿ ਇੱਕ ਡੈਮੋਕ੍ਰੈਟ ਹੋਣ ਦੇ ਨਾਤੇ ਔਰ ਉਹਨਾਂ ਨੇ ਖੁਦ ਡਿਸਕ੍ਰਿਮੀਨੇਸ਼ਨ ਇੱਥੇ ਫੇਸ ਕੀਤੀ ਹੋਈ ਸੀ, ਬੜੇ ਲਰਨਡ, ਵੋਕਲ, ਅੱਛੇ ਰਾਈਟਰ ਵੀ, ਔਰ ਈਵਨ ਸਟਾਕਟਨ ਗੁਰਦੁਆਰਾ ਸਾਹਿਬ ਦੇ ਨਾਲ ਵੀ ਉਹਦੇ ਸੈਕਟਰੀ ਵੀ ਰਹੇ ਔਰ ਦੂਸਰਾ ਵੀ। ਔਰ ਉਹ ਇੱਕ ਬੜੀ ਮੁਖਰ ਆਵਾਜ਼ ਸੀ US ਕਾਂਗਰਸ ਦੇ ਵਿੱਚ। ਤੀਸਰੀ, ਕਿਉਂਕਿ ਕਾਂਗਰਸਮੈਨ ਦੀ ਟਰਮ 2 ਸਾਲ ਹੁੰਦੀ ਹੈ, ਸੋ 2 ਟਰਮਸ ਉਹਨਾਂ ਨੇ ਬਹੁਤ ਚੰਗੇ ਢੰਗ ਨਾਲ ਨਿਭਾਈਆਂ। ਤੀਸਰੀ ਟਰਮ ਦੇ ਵੇਲੇ ਜਿਹੜਾ ਉਹਨਾਂ ਨੂੰ ਜਿਹੜਾ ਅਧਰੰਗ ਦਾ ਸ਼ਿਕਾਰ ਹੋਇਆ ਔਰ ਉਹਨਾਂ ਦੀ ਡੈਥ ਹੋਈ। ਸੋ 1950s ਦੇ ਉਸ ਯੂਨੀਕ ਦਲੀਪ ਸਿੰਘ ਸੌਂਦ ਦੀ ਪ੍ਰੈਜ਼ੈਂਸ ਤੋਂ ਬਾਅਦ ਜੇ ਹੁਣ ਇਹ ਕਹਿਣਾ ਹੋਏ ਕਿ ਲਗਭਗ ਕੁਆਟਰ ਆਫ ਏ ਸੈਂਚਰੀ ਬੀਤ ਗਈ ਹੈ, ਕੋਈ ਵੀ ਸਿੱਖ, ਹਾਲਾਂ ਹੁਣ ਬਹੁਤ ਸਾਰੇ ਅਮਰੀਕਾ ਦੇ ਵਿੱਚ ਸ਼ਹਿਰਾਂ ਦੇ ਮੇਅਰ ਨੇ, ਕੌਂਸਲਮੈਨ ਨੇ, ਉਸ ਦੇ ਉੱਤੇ ਇਹ ਨਹੀਂ ਹੈ ਵੀ ਕਾਂਗਰਸ ਦੇ ਲਈ ਪ੍ਰਾਇਮਰੀ ਲਈ ਰਨ ਵੀ ਕੀਤਾ, ਜਿਵੇਂ ਰਵੀ ਭੱਲਾ ਨੇ ਕੀਤਾ, ਹੋਰ ਵੀ 1-2 ਥਾਵਾਂ ਤੋਂ ਇਸ ਕਿਸਮ ਦਾ ਰਿਹਾ, ਲੇਕਿਨ ਕੋਈ ਕਾਂਗਰਸ ਸਿੱਖ ਪਹੁੰਚਿਆ ਨਹੀਂ ਹੈ। ਇਹ ਵੱਖਰੀ ਕਹਾਣੀ ਹੈ ਕਿ ਵੀ ਜਿਹੜੀ ਪੋਲੀਟੀਕਲ ਲੌਬੀ ਦੀ ਸਟਰੈਂਥ ਹੈ, ਉਹ ਜਿਵੇਂ US ਕਾਂਗਰੈਸ਼ਨਲ ਸਿੱਖ ਕਾਕਸ, ਜਿਹਦੇ 'ਚ 50 ਤੋਂ ਜ਼ਿਆਦਾ ਕਾਂਗਰਸਮੈਨ ਦੋਨਾਂ ਹੀ ਡੈਮੋਕ੍ਰੈਟ ਔਰ ਰਿਪਬਲਿਕਨਸ ਵੱਲੋਂ ਨੇ, ਇਹ ਵੱਡੀ ਸਕਸੈਸ ਹੈ। ਔਰ ਜਿਵੇਂ ਅਸੀਂ ਮੈਂਸ਼ਨ ਵੀ ਕੀਤਾ ਸੀ ਕਿ 6 ਜੂਨ ਘੱਲੂਘਾਰਾ ਦਿਵਸ ਇਸ ਵਾਰ ਅਮਰੀਕਨ ਹਾਊਸ ਦੇ ਵਿੱਚ ਸਿੱਖ ਅਰਦਾਸ ਦੇ ਨਾਲ ਪ੍ਰਣਾਮ ਸ਼ਹੀਦਾਂ ਨੂੰ, ਉਹਨਾਂ ਨੂੰ ਟ੍ਰਿਬਿਊਟ ਦਿੱਤੀ ਗਈ ਔਰ ਉਸੇ ਹੀ ਬਿਲਡਿੰਗ ਦੇ ਵਿੱਚ ਜਿਹੜਾ ਸਮਾਗਮ ਲਗਭਗ 2 ਘੰਟੇ ਚੱਲਿਆ। 1.5 ਦਰਜਨ ਤੋਂ ਜ਼ਿਆਦਾ ਕਾਂਗਰਸਮੈਨ, ਜਿਨ੍ਹਾਂ ਦੇ ਵਿੱਚ ਰਿਪਬਲਿਕਨ ਔਰ ਡੈਮੋਕ੍ਰੈਟ ਪਾਰਟੀ ਦੇ ਵਿਪ ਵੀ ਸ਼ਾਮਲ ਸਨ, ਉਹਨਾਂ ਨੇ ਸਿੱਖਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ। ਸੋ ਸਪੋਰਟ ਬੇਸ ਬਣ ਗਿਆ, ਲੇਕਿਨ ਇਹ ਹਮੇਸ਼ਾ ਇੱਕ ਤਾਂਘ ਜਾਂ ਇੱਕ ਡਿਜ਼ਾਇਰ ਵੀ ਸੀ ਜਾਂ ਹੈ ਸਿੱਖਾਂ ਦੀ ਕਿ ਸਾਡੀ ਆਪਣੀ ਆਵਾਜ਼ ਜਿਹੜੀ ਹੈ, ਕੋਈ ਸਿੰਘਣੀ US ਕਾਂਗਰਸ ਦੇ ਵਿੱਚ ਹੋਏ ਔਰ ਇਹ ਸਾਨੂੰ ਜਿਹੜਾ ਸਾਡੇ, ਔਰ ਜਿਹੜਾ ਅੱਜ ਦੇ ਕੰਟੈਕਸਟ ਦਲੀਪ ਸਿੰਘ ਸੌਂਦ ਦੇ ਵੇਲੇ ਤਾਂ ਉਹ ਜਿਹੜਾ ਇੱਕ ਇੰਡੀਆ ਕਾਨਸੈਪਟ ਸੀ ਜਾਂ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਸੀ, ਲੇਕਿਨ ਹੁਣ ਤਾਂ ਸਾਨੂੰ ਸਿੱਧੇ ਤੌਰ ਤੇ ਉਹਨਾਂ ਕਾਂਗਰਸਮੈਨਾਂ ਦੀ ਲੋੜ ਹੈ ਜਿਹੜੇ ਖਾਲਿਸਤਾਨ ਦੇ ਕਾਜ਼ ਨੂੰ ਸਿੱਧੇ ਤੌਰ ਦੇ ਉੱਤੇ ਉਹਦੀ ਐਡਵੋਕੇਸੀ ਕਰਨ। ਔਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਚੰਗੀ ਖਬਰ ਹੈ। ਬਿਲਕੁਲ, ਜਦੋਂ ਅਸੀਂ ਕੈਲੀਫੋਰਨੀਆ ਅਸੈਂਬਲੀ ਦੀ ਗੱਲ ਕਰਦੇ ਹਾਂ, ਡਾਕਟਰ ਜਸਮੀਤ ਕੌਰ ਬੈਂਸ ਜਿਹੜੀ ਇਹ 2 ਟਰਮ ਅਸੈਂਬਲੀ ਵੂਮਨ ਨੇ, ਬੇਕਰਸਫੀਲਡ ਏਰੀਆ 'ਚੋਂ ਰਹਿੰਦੇ ਨੇ ਔਰ ਉਹਨਾਂ ਨੇ ਜਿਹੜਾ ਕੈਲੀਫੋਰਨੀਆ ਦਾ 35th ਡਿਸਟ੍ਰਿਕਟ ਹੈ, ਕਿਉਂਕਿ ਜਦੋਂ ਡਿਵੀਜ਼ਨ ਹੁੰਦੀ ਹੈ ਕਿ ਕੰਸਟੀਚੁਐਂਸੀ ਵਾਈਜ਼ ਤਾਂ 35th ਡਿਸਟ੍ਰਿਕਟ ਕੈਲੀਫੋਰਨੀਆ ਅਸੈਂਬਲੀ ਦਾ, ਉਹਨੂੰ ਉਹ ਰਿਪਰੈਜ਼ੈਂਟ ਕਰਦੇ ਨੇ ਅਸੈਂਬਲੀ ਦੇ ਵਿੱਚ। ਬਿਲਕੁਲ, 2nd ਟਰਮ ਚੁਣੇ ਗਏ ਨੇ ਔਰ ਕਿੱਤੇ ਵਜੋਂ ਜ਼ਾਹਰ ਹੈ ਡਾਕਟਰ ਨੇ, ਬੜੀ ਕਨਵਿਕਸ਼ਨ ਹੈ ਸਿੱਖੀ ਵੈਲਿਊਜ਼ ਦੇ ਵਿੱਚ ਵੀ ਔਰ ਖਾਲਿਸਤਾਨ ਦੇ ਕਨਸੈਪਟ ਨਾਲ ਵੀ। ਔਰ ਜਦੋਂ
ਸਿੱਖ ਇਕੱਠਾਂ ਦੇ ਵਿੱਚ ਵੀ ਉਹ ਐਡਰੈਸ ਕਰਦੇ ਨੇ ਤੇ ਉਹ ਆਪਣੇ ਆਪ ਨੂੰ ਪੰਥ ਦੀ ਧੀ ਕਹਿ ਕੇ ਕਹਿੰਦੇ ਨੇ ਕਿ ਮੈਂ ਕਦੇ ਵੀ ਜਿਹੜਾ ਤੁਹਾਨੂੰ ਲੈਟ ਡਾਊਨ ਨਹੀਂ ਹੋਣ ਦਿਆਂਗੀ ਔਰ ਮੈਂ ਜਿਹੜਾ ਇਹ ਝੰਡਾ ਚੁੱਕਿਆ ਖਾਲਸਾ ਪੰਥ ਦੇ ਆਨ ਸ਼ਾਨ ਮਾਨ ਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਜਸਮੀਤ ਬੈਂਸ ਨੇ ਆਪਣੇ ਪਹਿਲੀ ਟਰਮ ਦੇ ਵੇਲੇ ਜਿਹੜਾ ਸੀਐਟਲ ਸਿਟੀ ਕੌਂਸਲ ਨੇ ਕਾਸਟ ਸਿਸਟਮ ਜਿਹਦੇ 'ਚ ਜੋ ਦਲਿਤਾਂ ਦੇ ਨਾਲ ਜਾਂ ਸੋ ਕਾਲਡ ਅਨਟਚੇਬਲਸ ਨਾਲ ਵਰਤਾਰਾ ਹੁੰਦਾ ਹੈ ਉਸ ਨੂੰ ਅਪਾਰਥਾਈਡ ਜਾਂ ਰੇਸਿਜ਼ਮ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕਰਵਾਇਆ ਔਰ ਡਾਕਟਰ ਜਸਮੀਤ ਬੈਂਸ ਨੇ ਬਾਕੀ ਅਸੈਂਬਲੀ ਵੂਮਨ ਦੇ ਨਾਲ ਮਿਲ ਕੇ ਇਸ ਨੂੰ ਜਿਹੜਾ ਹੈ ਕਿ ਵੀ ਇਹ ਜਿਹੜਾ ਜ਼ਾਤ-ਪਾਤੀ ਵਿਤਕਰਾ ਹੈ ਇਹ ਫਾਰਮ ਆਫ ਰੇਸਿਜ਼ਮ ਹੈ ਇਸ ਨੂੰ ਉਹਨਾਂ ਨੇ ਜਿਹੜਾ ਕੈਲੀਫੋਰਨੀਆ ਅਸੈਂਬਲੀ ਔਰ ਸੈਨੇਟ ਦੇ ਵਿੱਚ ਵੀ ਪਾਸ ਕਰਵਾਇਆ। ਇਹ ਵੱਖਰੀ ਕਹਾਣੀ ਹੈ ਕਿ ਅਮਰੀਕਨ ਹਿੰਦੂ ਫਾਊਂਡੇਸ਼ਨ ਨੇ ਕਿਵੇਂ ਮੈਨੀਪੂਲੇਟ ਕਰਕੇ ਆਪਣੀ ਫਾਈਨੈਂਸ਼ੀਅਲ ਪਾਵਰ ਨੂੰ ਗਵਰਨਰ ਤੋਂ ਇਸ ਬਿੱਲ ਨੂੰ ਵੀਟੋ ਕਰਾਇਆ। ਲੇਕਿਨ ਉਸ ਜਦੋਂ ਈਵਨ ਇਸ ਦੇ ਉੱਤੇ ਵੀ ਡਾਕਟਰ ਬੈਂਸ ਨੇ ਕੰਮ ਕੀਤਾ ਤੇ ਉਹ ਬਹੁਤ ਹਿੰਦੂ ਤਵੀ ਇਸ ਗੱਲ ਨੂੰ ਅਸੀਂ ਕਲੀਅਰ ਕਰ ਦਈਏ ਕਿ ਭਾਈ ਸਾਡਾ ਕੋਈ ਹਿੰਦੂਆਂ ਦੇ ਨਾਲ ਕੋਈ ਵਿਰੋਧ ਨਹੀਂ ਹੈ। ਇਹ ਇੱਕ ਵਿਚਾਰਧਾਰਾ ਹੈ ਹਿੰਦੂਤਵਾਦ ਦੀ, ਬ੍ਰਾਹਮਣਵਾਦ ਦੀ ਵਿਚਾਰਧਾਰਾ ਹੈ, ਹਿੰਦੁਸਤਾਨ ਦੀ ਵਿਚਾਰਧਾਰਾ, ਨਾਜ਼ੀ ਲਾਈਕ ਵਿਚਾਰਧਾਰਾ। ਔਰ ਇਹ ਵੱਖਰੀ ਕਹਾਣੀ ਹੈ ਕਿ ਅੱਜ ਵੀ ਸਾਡੇ ਇੱਕ ਵੀਰ ਨੇ ਆਸਟ੍ਰੇਲੀਆ 'ਚ ਉਹਨਾਂ ਨਾਲ ਰੈਗੂਲਰ ਰਾਬਤਾ ਹੁੰਦਾ ਹੈ ਤੇ ਉਹਨਾਂ ਨੂੰ ਵੀ ਮੈਂ ਕਹਿ ਰਿਹਾ ਸੀ, ਮੈਂ ਕਿਹਾ ਜੀ ਇੱਕ ਪੀਰੀਅਡ ਸੀ ਕਿ ਵੀ ਹਿੰਦੂਆਂ ਦੇ ਵਿੱਚ ਜੇ ਆਰੀਆ ਸਮਾਜ ਜਮਾਤ ਸੀ ਦਿਆਨੰਦ ਦੀ ਤੇ ਸਿੱਖਾਂ ਦਾ ਤਾਂ ਉਹਨੇ ਵਿਰੋਧ ਜਾਂ ਗੁਰੂ ਸਾਹਿਬਾਨ ਬਾਰੇ ਤਾਂ ਜੋ ਕਿਹਾ ਹੀ ਕਿਹਾ, ਪਰ ਸਭ ਤੋਂ ਵੱਡਾ ਜਿਹੜਾ ਆਰੀਆ ਸਮਾਜ ਨੇ ਵਿਰੋਧ ਕੀਤਾ ਉਹ ਮੂਰਤੀ ਪੂਜਾ ਦਾ, ਬੁੱਤ ਪ੍ਰਸਤੀ, ਸਾਰਾ ਅਵਤਾਰਵਾਦ, ਸਾਰੇ ਵਿਸ਼ਨੂੰ ਦੇ ਅਵਤਾਰਾਂ ਦਾ। ਕਿਉਂਕਿ ਦਿਆਨੰਦ ਦਾ ਮੈਸੇਜ ਸੀ ਕਿ ਜੀ ਗੋ ਬੈਕ ਟੂ ਵੇਦਾਸ ਤੇ ਵੇਦਾਂ ਦੇ ਵਿੱਚ ਤਾਂ ਨਾ ਮੂਰਤੀ ਪੂਜਾ ਹੈ ਔਰ ਨਾ ਹੀ ਕੋਈ ਅਵਤਾਰਵਾਦ ਹੈ, ਤਾਂ ਇਹ ਤਾਂ ਸਭ ਬਾਅਦ ਦਾ ਹਿੱਸਾ ਹੈ। ਇਹੀ ਕਾਰਨ ਸੀ ਕਿ ਵੀ ਆਰੀਆ ਸਮਾਜੀਆਂ ਦੀ ਔਰ ਸਾਰੇ ਜਿਹੜੇ ਬੁੱਤ ਪੂਜਕ ਹਿੰਦੂ ਸੀ ਇਹਨਾਂ ਦੀ ਤਾਂ ਆਪਸ 'ਚ ਬਹੁਤ ਖਹਿਬਾਜ਼ੀ ਹੀ ਨਹੀਂ, ਬਹੁਤ ਮਰਨ ਮਾਰਨ ਤੱਕ ਜਾਣ ਵਾਲਾ ਕੰਮ ਸੀ। ਔਰ ਜੇ ਆਰਐਸਐਸ ਜਿਹੜੀ ਹੋਂਦ 'ਚ ਆਈ ਇਹ ਵੀ ਬੁੱਤ ਪ੍ਰਸਤੀ, ਸਨਾਤਨ ਹਿੰਦੂ ਧਰਮ ਜਿਹਦਾ ਨਾਂ ਦਿੱਤਾ ਗਿਆ ਉਸ ਦਾ ਦੀ ਝੰਡਾ ਬਰਦਾਰ ਸੀ। ਔਰ ਦੂਸਰੇ ਪਾਸੇ ਮਦਨ ਮੋਹਨ ਮਾਲਵੀਆ ਜਿਹੜਾ ਕਿਸੇ ਵੇਲੇ ਕਾਂਗਰਸ ਦਾ ਪ੍ਰੋਮੀਨੈਂਟ ਲੀਡਰ ਸੀ, ਇੰਗਲੈਂਡ ਤੋਂ ਪਰਤਿਆ ਹੋਇਆ ਵਕੀਲ, ਉਸ ਨੇ ਕਾਂਗਰਸ ਤੋਂ ਅੱਡ ਹੋ ਕੇ ਹਿੰਦੂ ਮਹਾਸਭਾ ਬਣਾਈ ਔਰ ਹਿੰਦੂ ਮਹਾਸਭਾ ਜਿਹੜੀ ਹੈ ਉਹ ਸਾਵਰਕਰ ਜਿਹਨੇ ਹਿੰਦੂਤਵਾ ਦੀ ਟਰਮ ਦਿੱਤੀ ਹੈ ਉਹ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ। ਔਰ ਇਹ ਮਦਨ ਮੋਹਨ ਮਾਲਵੀਆ ਇਹ ਕਿਉਂਕਿ ਸਨਾਤਨ ਦੇ ਤੌਰ ਦੇ ਉੱਤੇ ਆਰੀਆ ਸਮਾਜ ਦੇ ਖਿਲਾਫ ਸੀ, ਕਿਉਂਕਿ ਆਰੀਆ ਸਮਾਜ ਬੁੱਤ ਪੂਜਾ ਔਰ ਪੰਡਤਾਂ ਜਾਂ ਪੁਜਾਰੀਵਾਦ ਦੇ ਖਿਲਾਫ ਸੀ ਤੇ ਇਹ ਸਿੱਖਾਂ ਵੱਲ ਝੁਕਾਅ ਰੱਖਦੇ ਸੀ। ਔਰ ਮਦਨ ਮੋਹਨ ਮਾਲਵੀਆ ਦੀ ਸਟੇਟਮੈਂਟ ਅੱਜ ਵੀ ਬਹੁਤ ਸਾਰੇ ਕੋਟ ਕਰਨਗੇ ਕਿ ਜੀ ਹਰ ਇੱਕ ਜਿਹੜਾ ਉਹ ਹਿੰਦੂ ਪਰਿਵਾਰ ਨੂੰ ਇੱਕ ਬੱਚਾ ਸਿੱਖ ਬਣਾਉਣਾ ਚਾਹੀਦਾ। ਸੋ ਉਦੋਂ ਤੁਹਾਨੂੰ ਨਜ਼ਰ ਆਉਂਦਾ ਸੀ ਕਿ ਵੀ ਇੱਕ ਪਾਸਾ ਥੋੜ੍ਹਾ ਜਿਹਾ ਝੁਕਾਅ ਰੱਖ ਕੇ ਉਨਾ ਸਿੱਖ ਵਿਰੋਧੀ ਨਹੀਂ ਸੀ। ਲੇਕਿਨ 47 ਤੋਂ ਬਾਅਦ ਤਾਂ ਜਦੋਂ ਪੰਜਾਬ ਦੇ ਵਿੱਚ ਜ਼ਬਾਨ ਦਾ ਇਸ਼ੂ ਆਇਆ, ਪੰਜਾਬੀ ਲੈਂਗੁਏਜ ਦਾ, ਤੇ ਅਸੀਂ ਦੇਖਿਆ ਕਿ ਉਹ ਆਰੀਆ ਸਮਾਜੀ ਸੀ ਕਿ ਬ੍ਰਹਮੋ ਸਮਾਜ ਸੀ ਕਿ ਦੇਵ ਸਮਾਜ ਸੀ ਕਿ ਸਨਾਤਨ ਸਮਾਜ ਸੀ ਕਿ ਹਿੰਦੂ ਮਹਾਸਭਾ ਸੀ ਕਿ ਆਰਐਸਐਸ ਸੀ, ਸਾਰਿਆਂ ਨੇ ਹੀ ਜਿਹੜਾ ਖੁੱਲ੍ਹ ਕੇ ਐਂਟੀ ਸਿੱਖ ਲਾਈਨ ਲਈ, ਐਂਟੀ ਪੰਜਾਬੀ ਲਾਈਨ ਲਈ ਔਰ ਡੰਕੇ ਦੀ ਚੋਟ ਤੇ ਐਲਾਨ ਕੀਤਾ ਕਿ ਸਾਡੀ ਬੋਲੀ ਪੰਜਾਬੀ ਨਹੀਂ ਹੈ। ਔਰ ਹਿੰਦੀ ਲਿਖਾਈ 1951 ਤੋਂ ਹੀ, ਤੁਸੀਂ 47 ਤੋਂ 4 ਸਾਲ ਬਾਅਦ ਹੀ ਦੇਖ ਸਕਦੇ ਹੋ। ਫਿਰ 1961 ਦੇ ਵਿੱਚ ਵੀ 10 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ, ਉਹ ਟ੍ਰੈਂਡ ਜਾਰੀ ਰਿਹਾ। ਨਤੀਜੇ ਦੇ ਤੌਰ ਤੇ ਜਦੋਂ 1966 'ਚ ਪੰਜਾਬ ਦੀ ਵੰਡ ਕੀਤੀ ਗਈ ਤੇ ਉਸ ਦੇ ਲਈ 1961 ਦੀ ਮਰਦਮਸ਼ੁਮਾਰੀ ਨੂੰ ਆਧਾਰ ਬਣਾਇਆ ਗਿਆ ਔਰ ਉਹ ਮਰਦਮਸ਼ੁਮਾਰੀ ਬਿਲਕੁਲ ਫਿਰਕੂ ਲਾਈਨ ਤੇ ਹੋਈ ਸੀ। ਇਹੀ ਕਾਰਨ ਹੈ ਕਿ ਉਹਨਾਂ ਨੇ ਪੰਜਾਬੀ ਬੋਲਦੇ ਇਲਾਕੇ ਸਾਰੇ ਕੱਟ ਕਟਾ ਕੇ ਜਿਹੜਾ ਅੱਜ ਦਾ ਪੰਜਾਬ ਹੈ 50,300 ਸਕੁਅਰ ਕਿਲੋਮੀਟਰ ਜਿਹੜਾ ਜ਼ਾਹਰ ਹੈ ਸਿੱਖ ਮੈਜੋਰਿਟੀ ਸੀ, ਹੁਣ ਤਾਂ ਉਹਦੀ ਵੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਉਹ ਸਿੱਖਾਂ ਨੂੰ ਫੜਾ ਦਿੱਤਾ ਕਿ ਆਹ ਲਓ ਜੀ ਲੂਲਾ ਲੰਗੜਾ ਪੰਜਾਬੀ ਸੂਬਾ, ਇਹਨੂੰ ਤੁਸੀਂ ਚਲਾ ਲਓ। ਸੋ ਮਤਲਬ ਇਹ ਹੈ ਕਿ ਵੀ 47 ਤੋਂ ਬਾਅਦ ਉਹ ਜਿਹੜੀ ਇਹਨਾਂ ਦਾ ਪਹਿਲਾ ਟਕਰਾਅ ਸੀ ਉਹ ਸਿੱਖਾਂ ਦੇ ਮਾਮਲੇ 'ਚ ਤਾਂ ਕਿਤੇ ਨਜ਼ਰ ਨਹੀਂ ਆਇਆ। ਸੋ ਹੁਣ ਵੀ ਜਦੋਂ ਅਸੀਂ ਬੇਸ਼ੱਕ ਇਹ ਸਿੰਬੋਲੀਕਲੀ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੀ ਸਾਡਾ ਕੋਈ ਹਿੰਦੂਆਂ ਨਾਲ ਵਿਰੋਧ ਨਹੀਂ,
ਪਰ ਜਦੋਂ ਤੁਸੀਂ ਕਿਤੇ ਵੀ ਸਿੱਖ ਇਸ਼ੂ ਦੇਖੋਗੇ ਤੇ ਇਹ ਸਾਰੇ ਇੱਕੋ ਹੀ ਪਲੇਟਫਾਰਮ ਤੇ ਨਜ਼ਰ ਆਉਂਦੇ ਨੇ। ਉਹ ਹਿੰਦੂਤਵਾ ਦੀ ਆਈਡੀਓਲੋਜੀ ਗੋਲਵਲਕਰ ਵਾਲੇ ਨੇ ਕਿ ਹਿੰਦੂ ਮਹਾਸਭਾ ਵਾਲੇ ਨੇ ਕਿ ਦੇਵ ਸਮਾਜ ਵਾਲੇ ਨੇ ਕਿ ਕੋਈ ਹੋਰ ਸਮਾਜ ਹੈ ਜਾਂ ਈਵਨ ਨਾਸਤਕ ਵੀ ਨੇ, ਕਾਮਰੇਡ ਵੀ ਨੇ ਹਿੰਦੂ, ਉਹ ਜਿਹੜੇ ਨੇ ਜਾ ਕੇ ਉਸੇ ਹੀ ਵਿਚਾਰਧਾਰਾ ਦੇ ਨਾਲ ਜੁੜਦੇ ਨੇ। ਸੋ ਜ਼ਾਹਰ ਹੈ ਵੀ ਹੁਣ ਜ਼ਾਤ ਪਾਤੀ ਸਿਸਟਮ ਦੇ ਉੱਤੇ ਜਦੋਂ ਬੀਬੀ ਬੈਂਸ ਨੇ ਲਿਆਂਦਾ ਤੇ ਉਹ ਤਾਂ ਹਿੰਦੂਆਂ ਦੀ ਰੀੜ੍ਹ ਦੀ ਹੱਡੀ ਹੈ, ਕਿਉਂਕਿ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਜੇ ਜ਼ਾਤ ਪਾਤ ਟੁੱਟ ਜਾਏ ਤਾਂ ਧਰਮ ਹੀ ਕਿਹੜਾ ਰਹਿ ਜਾਂਦਾ। ਸੋ ਉਹਨਾਂ ਨੇ ਉਸ ਦਿਨ ਤੋਂ ਹੀ ਜਿਹੜਾ ਉਹ ਖੁੱਲ੍ਹ ਕੇ ਪ੍ਰੋਪੇਗੈਂਡਾ ਪ੍ਰਚਾਰ ਕੀਤਾ। ਔਰ ਜਦੋਂ ਫਿਰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਪਹਿਲਾਂ ਕਿਸਾਨ ਮੂਵਮੈਂਟ ਜਿਹੜੀ ਹੈ ਚੱਲਦੀ ਹੈ 3 ਖੇਤੀ ਕਾਨੂੰਨਾਂ ਦੇ ਖਿਲਾਫ, ਤੇ ਡਾਕਟਰ ਬੈਂਸ ਜਿਹੜੀ ਖੁੱਲ੍ਹ ਕੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਵਿਚਾਰ ਐਕਸਪ੍ਰੈਸ ਕਰਦੀ ਸੀ, ਉਸ ਦੇ ਖਿਲਾਫ ਇਹਨਾਂ ਦਾ ਪ੍ਰੋਪੇਗੈਂਡਾ ਜਿਹੜਾ ਹੈ, ਜਿਵੇਂ ਕੈਨੇਡਾ ਦੇ ਵਿੱਚ ਸਰ ਜਗਮੀਤ ਸਿੰਘ ਇਹਨਾਂ ਦੀਆਂ ਅੱਖਾਂ 'ਚ ਰੜਕਦਾ ਸੀ, ਕਿਉਂਕਿ 5 ਕਕਾਰੀ ਅੰਮ੍ਰਿਤਧਾਰੀ ਸਿੰਘ ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨ ਵਾਲਾ, ਔਰ ਕਿਵੇਂ ਅਖੀਰ ਤੱਕ ਉਹਨੂੰ ਹਰਾਣ ਤੱਕ ਜਾਣਾ। ਔਰ ਈਵਨ ਇਹ ਸਾਹਮਣੇ ਆਇਆ ਕੈਨੇਡੀਅਨ ਏਜੰਸੀਆਂ ਰਾਹੀਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਉਹਨੂੰ ਮਾਰਨ ਦੀ ਲਾਈਨ ਵੀ ਸੀ ਜਿਹੜੀ ਕਿ ਸਾਹਮਣੇ ਆਈ। ਸੋ ਇਸੇ ਤਰ੍ਹਾਂ ਡਾਕਟਰ ਜਸਮੀਤ ਬੈਂਸ ਜਿਹੜੇ ਨੇ, ਉਹਨਾਂ ਨੂੰ ਵੀ ਜਦੋਂ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਆਪਣੀ ਲਾਈਨ ਖੁੱਲ੍ਹ ਕੇ ਲਈ, ਲੈਜਿਸਲੇਸ਼ਨ ਵੀ ਲਿਆਂਦੇ ਔਰ ਉਹਨਾਂ ਨੂੰ ਵੀ ਧਮਕੀਆਂ, ਉਹਨਾਂ ਦੇ ਕਲੀਨਿਕ 'ਚ ਆ ਕੇ ਜਿਹੜਾ ਉਹਨਾਂ ਦੇ ਨੂੰ ਧਮਕੀਆਂ ਦਿੱਤੀਆਂ ਗਈਆਂ। ਔਰ ਇਸ ਵੇਲੇ ਵੀ ਉਹ ਅੰਡਰ ਪ੍ਰੋਟੈਕਸ਼ਨ ਨੇ, ਬਾਹਰ ਕਿਤੇ ਵੀ ਟਰੈਵਲ ਕਰਨਾ ਜਾਂ ਦੂਜਾ ਤਾਂ ਉਹਨਾਂ ਨੂੰ ਜਿਹੜਾ ਉਹ ਦੱਸ ਕੇ ਜਾਣਾ ਪੈਂਦਾ। ਸੋ ਇਸ ਸਾਰੇ ਦੇ ਚੱਲਦਿਆਂ ਅਜੇ ਕੱਲ੍ਹ ਹੀ ਉਹਨਾਂ ਨੇ ਐਲਾਨ ਕੀਤਾ ਕਿ ਵੀ ਉਹ ਆਉਣ ਵਾਲੇ ਪੀਰੀਅਡ 'ਚ ਜਿਹੜਾ ਕਾਂਗਰਸ ਦੇ ਲਈ ਰਨ ਕਰਨਗੇ 22 ਡਿਸਟ੍ਰਿਕਟ। 22 ਡਿਸਟ੍ਰਿਕਟ ਦੇ ਵਿੱਚ ਉਹਨਾਂ ਦਾ ਆਪਣਾ ਏਰੀਆ ਵੀ ਆ ਜਾਂਦਾ ਹੈ ਜਿਹੜਾ ਬੇਕਰਸਫੀਲਡ ਦਾ, ਔਰ ਇਹਦੇ 'ਚ ਇਹ ਉਹੀ ਡਿਸਟ੍ਰਿਕਟ ਹੈ ਜਿੱਥੋਂ ਜਿਹੜਾ ਉਹ ਆਲਰੇਡੀ ਜਿਹੜਾ ਰਿਪਬਲਿਕਨ ਹੈ ਕਾਂਗਰਸਮੈਨ ਵਲੈਡੇਓ ਦਾ ਸ਼ਾਇਦ ਨਾਂ ਹੈ, ਔਰ ਉਹਦੇ 'ਚ ਫਰੈਸਨੋ ਦਾ ਏਰੀਆ ਵੀ ਆ ਜਾਂਦਾ। ਸੋ ਇਹ ਸਿੱਖ ਬੈਲਟ ਵੀ ਹੈ ਔਰ ਪ੍ਰੈਟੀ ਗੁੱਡ ਚਾਂਸਿਸ ਨੇ ਡਾਕਟਰ ਬੈਂਸ ਤੇ ਮਿਹਨਤ ਕਰਨੀ ਪਏਗੀ। ਹਾਲਾਂਕਿ ਇਹ ਸੀਟ ਬੀਬੀ ਬੈਂਸ ਡੈਮੋਕ੍ਰੈਟ ਹੈ ਔਰ ਆਲਰੇਡੀ ਜਿਹੜੇ ਵੈਲੇਡੇਓ ਨੇ ਉਹ ਰਿਪਬਲਿਕਨ ਨੇ, ਵੈਸੇ ਉਹ ਵੀ ਖਾਲਿਸਤਾਨ ਸਿੱਖ ਸਪੋਰਟਰ ਨੇ, ਟੱਕਰ ਤਾਂ ਆਪਣਿਆਂ 'ਚ ਹੀ ਹੋਏਗੀ। ਲੇਕਿਨ ਇਸ ਗੱਲ ਦੇ ਚਾਂਸਿਸ ਨੇ ਕਿ ਬੀਬੀ ਬੈਂਸ ਇਸ ਸੀਟ ਨੂੰ ਕਾਂਗਰਸ ਦੇ ਲਈ ਡੈਮੋਕ੍ਰੈਟ ਵਜੋਂ ਕੱਢ ਸਕਦੇ ਨੇ। ਇਹ ਹੁਣ ਡਿਪੈਂਡ ਕਰੇਗਾ ਵੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਵੀ ਬੀਬੀ ਪੂਰੀ ਖੁੱਲ੍ਹ ਕੇ ਜਿਹੜੀ ਹੈ ਉਹ ਸਪੋਰਟਰ ਹੈ ਔਰ ਇਮਾਨਦਾਰੀ ਔਰ ਜਿਹੜੇ ਉਹਦੇ ਓਵਰਆਲ ਪਬਲਿਕ ਇਸ਼ੂ ਨੇ ਜਿਹਦੇ 'ਚ ਹੈਲਥ ਕੇਅਰ, ਕਿਉਂਕਿ ਉਹਦਾ ਫੀਲਡ ਹੈ, ਔਰ ਜਿਵੇਂ ਕੱਟ ਬਜਟ ਦੇ ਵਿੱਚ ਆਏ ਨੇ ਹੈਲਥ ਕੇਅਰ ਦੇ ਉੱਤੇ, ਸਿਵਲ ਲਿਬਰਟੀਜ਼ ਦੇ ਮੁੱਦਿਆਂ ਤੇ ਜਾਂ ਦੂਸਰੇ, ਬੀਬੀ ਕਾਫੀ ਪੋਪੂਲਰ ਹੈ, ਬਾਕੀ ਕਮਿਊਨਿਟੀਜ਼ ਦੇ ਨਾਲ ਵੀ ਉਹਨਾਂ ਦਾ ਚੰਗਾ ਤਾਲਮੇਲ ਹੈ। ਹੁਣ ਇੱਕ ਪਾਸੇ ਜਿਉਂ ਹੀ ਉਹਨਾਂ ਨੇ ਇਹ ਐਲਾਨ ਕੀਤਾ, ਤੁਸੀਂ ਹਿੰਦੂ ਤਵੀਆਂ ਦੀ ਨਫ਼ਰਤ ਦੇਖੋ ਕਿਸ ਹੱਦ ਤੱਕ ਇਹ ਜਾ ਸਕਦੇ ਨੇ। ਇਹਨਾਂ ਦੀ ਇੱਕ ਪਬਲੀਕੇਸ਼ਨ ਹੈ ਦਾ ਕਮਿਊਨ, ਉਸ ਦੇ ਵਿੱਚ ਫੌਰਨ ਇੱਕ ਲੰਬਾ ਚੌੜਾ ਆਰਟੀਕਲ ਪਬਲਿਸ਼ ਕੀਤਾ ਗਿਆ ਜਿਹਦੇ 'ਚ ਉਹਨਾਂ ਦੇ ਪੁਰਾਣੇ ਜਿਹੜੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਕਾਮੈਂਟ ਲਿਖੇ ਅੱਡ-ਅੱਡ ਇਸ਼ੂਜ਼ ਤੇ, ਉਹਨਾਂ ਦਾ ਹਵਾਲਾ ਦੇ ਕੇ ਡਰਾਇਆ ਗਿਆ ਕਿ ਬਈ ਇਹ ਖਤਰਨਾਕ ਖਾਲਿਸਤਾਨੀ ਦਹਿਸ਼ਤਗਰਦੀ ਦੀ ਹਮਾਇਤ ਕਰਨ ਵਾਲੀ ਐਂਟੀ ਹਿੰਦੂ ਫਿਰਕੂ। ਔਰ ਮੈਂ ਉਹਨਾਂ ਦੇ ਜਿਹੜੇ ਨੇ ਕੁਝ ਕਾਮੈਂਟਸ ਨੂੰ ਇਹ ਦੱਸਾਂਗਾ ਕਿ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਕਿਸ ਹੱਦ ਤੱਕ ਇਹਨਾਂ ਦੀ ਨਫ਼ਰਤ ਹੈ ਸਿੱਖਾਂ ਪ੍ਰਤੀ, ਔਰ ਹੈਡਲਾਈਨ ਇਸ ਕਮਿਊਨ ਦੇ ਆਰਟੀਕਲ ਦੀ ਹੈ, ਮੀਟ ਕੈਲੀਫੋਰਨੀਆ ਅਸੈਂਬਲੀ ਵੂਮਨ ਜਸਮੀਤ ਬੈਂਸ, ਇਹ ਖਾਲਿਸਤਾਨੀ ਟੈਰਰਿਸਟ ਸਿੰਪੈਥਾਈਜ਼ਰ, ਐਂਟੀ ਹਿੰਦੂ ਪੋਲੀਟੀਸ਼ੀਅਨ, ਨਾਓ ਰਨਿੰਗ ਫॉर ਕਾਂਗਰਸ। ਹੁਣ ਤੁਸੀਂ ਇਹ ਤੋਂ ਹੀ ਅੰਦਾਜ਼ਾ ਲਾ ਲਓ, ਇਹ ਟਾਈਟਲ ਹੈ ਮੋਟੇ ਅੱਖਰਾਂ ਦੇ ਵਿੱਚ ਇਸ ਦਾ ਕਿ ਭਾਈ ਇਹ ਖਾਲਿਸਤਾਨੀ ਟੈਰਰਿਸਟ ਸਿੰਪੈਥਾਈਜ਼ਰ। ਤੁਸੀਂ ਖਾਲਿਸਤਾਨ ਮੂਵਮੈਂਟ ਸਿੰਪੈਥਾਈਜ਼ਰ ਕੋ ਸਮਝ ਆ ਸਕਦਾ, ਪਰ ਕਿਉਂਕਿ ਇਹ ਇਹਨਾਂ ਨੇ ਅਮਰੀਕਨਾਂ ਵੱਲ ਵੀ ਸੁੱਟਣਾ ਕਿ ਦੇਖੋ ਜੀ ਇਹ ਤਾਂ ਦਹਿਸ਼ਤਗਰਦੀ ਦੀ ਹਮਾਇਤੀ ਹੈ ਗੱਲ, ਜਿਹੜਾ ਉਸ ਦੇ ਖਿਲਾਫ ਸਮੀਰ ਕੈਂਪੇਨ ਕਿਸ ਲਾਈਨ ਤੇ ਹੋਏਗਾ, ਔਰ ਐਂਟੀ ਹਿੰਦੂ ਪੋਲੀਟੀਸ਼ੀਅਨ। ਹਾਲਾਂਕਿ ਕੋਈ ਡਾਕਟਰ ਬੈਂਸ ਦੀ ਸਟੇਟਮੈਂਟ ਹਿੰਦੂਆਂ ਦੇ ਹਿੰਦੂਤਵਾ ਆਈਡੀਓਲੋਜੀ ਹੈ, ਪਰ ਕਿਉਂਕਿ ਇਸ ਵੇਲੇ ਤਾਂ ਇਹਨਾਂ ਸਾਰਿਆਂ ਨੂੰ, ਔਰ ਇਸ ਦੇ ਉੱਤੇ ਉਹਨਾਂ ਨੇ
ਜਿਹੜਾ ਪੂਰੀ ਡੀਟੇਲ ਸਟੋਰੀ ਹੈ ਕਿ ਉਹਨਾਂ ਨੇ ਐਲਾਨ ਕੀਤਾ ਹੈ ਡਾਕਟਰ ਬੈਂਸ ਨੇ ਕਿ ਉਹ ਕਾਂਗਰਸ ਦੇ 22nd ਡਿਸਟ੍ਰਿਕਟ ਤੋਂ ਰਨ ਕਰਨਗੇ ਕਿ ਬੇਸ਼ੱਕ ਉਹ ਆਪਣੇ ਆਪ ਨੂੰ ਸੈਂਟਰਲ ਵੈਲੀ ਫੈਮਲੀਜ਼ ਦੀਆਂ ਚੈਂਪੀਅਨ ਕਹਿੰਦੇ ਹੈ, ਪਰ ਉਹਨਾਂ ਦਾ ਜਿਹੜਾ ਪੋਲੀਟੀਕਲ ਕਰੀਅਰ ਹੈ ਉਹ ਰਿਵੀਲ ਕਰਦਾ ਹੈ ਕਿ ਉਹਨਾਂ ਦਾ ਖਾਲਿਸਤਾਨੀ ਐਕਸਟ੍ਰੀਮਿਜ਼ਮ ਦੇ ਨਾਲ ਸੰਬੰਧ ਹੈ। ਲੈਜਿਸਲੇਟਿਵ ਐਕਸ਼ਨ ਇਸ ਕਿਸਮ ਦੇ ਉਹਨਾਂ ਨੇ ਲਏ ਨੇ ਜਿਹੜੇ ਹਿੰਦੂ ਐਡਵੋਕੇਸੀ ਗਰੁੱਪ ਕਹਿੰਦੇ ਨੇ ਕਿ ਇੰਡੀਅਨ ਅਮਰੀਕਨਸ ਨੂੰ ਟਾਰਗੇਟ ਕਰਦੇ ਨੇ ਕਿ ਐਜ਼ ਇਫ ਉਹ ਬਿਲਕੁਲ ਉਹ ਐਂਟੀ ਹਿੰਦੂ ਹੈ ਔਰ ਹਿੰਦੂਆਂ ਦਾ ਨੁਕਸਾਨ ਕਰ ਰਹੇ ਹੈ। ਫਿਰ ਉਹਨੂੰ ਇਹ ਕਹਿ ਕੇ ਕਿ ਜੀ ਉਹ ਇੱਕ ਫਿਜ਼ੀਸ਼ੀਅਨ ਹੈ ਔਰ ਪੰਜਾਬੀ ਸਿੱਖ ਇਮੀਗ੍ਰੈਂਟਸ ਦੀ ਡਾਟਰ ਹੈ, ਉਹ ਆਪਣੇ ਆਪ ਨੂੰ ਮੋਡਰੇਟ ਡੈਮੋਕ੍ਰੈਟ ਪ੍ਰੈਜ਼ੈਂਟ ਕਰਦੀ ਹੈ ਜਿਹਦੇ ਇਸ਼ੂ ਹੈਲਥ ਕੇਅਰ ਇਕਨੋਮਿਕ ਜਸਟਿਸ ਹੈ, ਪਰ ਉਹਦਾ ਜਿਹੜਾ ਪੋਲੀਟੀਕਲ ਕਰੀਅਰ ਹੈ ਉਹ ਪੈਟਰਨ ਰਿਵੀਲ ਕਰਦਾ ਹੈ ਕਿ ਹੌਸਟਿਲਿਟੀ ਟੁਵਰਡਸ ਹਿੰਦੂਜ਼, ਕਿ ਹਿੰਦੂਆਂ ਦੇ ਖਿਲਾਫ ਦੁਸ਼ਮਣੀ, ਇੰਡੀਆ ਦੇ ਖਿਲਾਫ ਦੁਸ਼ਮਣੀ, ਇੰਡੀਅਨ ਅਮਰੀਕਨਸ ਦੇ ਖਿਲਾਫ ਦੁਸ਼ਮਣੀ, ਔਰ ਇਹ ਜਿਹੜੀ ਹੈ ਫਿਰ ਸਬ ਹਾਈਡਿੰਗ ਦਿੱਤਾ ਖਾਲਿਸਤਾਨੀ ਸਿੰਪੈਥਾਈਜ਼ਰ। ਔਰ ਉਹਦੇ 'ਚ ਉਹਨੇ ਕਿਹਾ ਕਿ ਉਹਦੀਆਂ ਡਾਕਟਰ ਬੈਂਸ ਦੀਆਂ ਫੇਸਬੁੱਕ ਪੋਸਟ ਦੱਸਦੀਆਂ ਨੇ ਕਿ ਕਿਵੇਂ ਉਹ ਓਪਨਲੀ ਖਾਲਿਸਤਾਨ ਦੀ ਮੂਵਮੈਂਟ ਨੂੰ ਐਂਡੋਰਸ ਕਰਦੀ ਹੈ। ਫਿਰ ਖਾਲਿਸਤਾਨ ਮੂਵਮੈਂਟ ਬਾਰੇ ਕਿਹਾ ਕਿ ਵਾਇਲੈਂਟ ਸੈਪਰੇਟਿਸਟ ਆਈਡੀਓਲੋਜੀ ਰਿਸਪੌਂਸਿਬਲ ਫॉर द ਡੈਥਸ ਆਫ ਥਾਊਜ਼ੈਂਡਸ including 1985 Air India bombing, the deadliest terror attack in Canadian history। ਕਿ ਜੀ ਇਹ ਸਪੋਰਟਰ ਹੈ ਉਹਦੀ ਔਰ ਉਹ ਖਾਲਿਸਤਾਨ ਦੀ ਮੂਵਮੈਂਟ ਜਿਹਨੇ ਹਜ਼ਾਰਾਂ ਜਾਨਾਂ ਲਈਆਂ। ਹੁਣ ਇੱਕ ਪਾਸੇ ਤਾਂ ਸਟੇਟ ਟੈਰਰ, ਸਟੇਟ ਜੈਨੋਸਾਈਡ ਜਿਹਦੇ ਥੱਲੇ 1.5 ਲੱਖ ਸਿੱਖ ਮਾਰਿਆ, ਪਰ ਇਹ ਵੀ ਜਿਹੜਾ ਉਹਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ। ਔਰ ਫਿਰ ਉਹਨਾਂ ਨੇ ਜਿਹੜਾ ਜਸਮੀਤ ਬੈਂਸ ਨੂੰ ਕੋਟ ਕੀਤਾ ਉਹਨਾਂ ਦਾ ਜਿਹੜਾ ਟਵੀਟ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜਸਟ ਵਾਂਟਡ ਟੂ ਰੀਸਟੇਟ that Khalistan is totally the way to gain respect for our religion in the eyes of the world. So many people are dying around the world for a chance to have their own country, and here our own people are going against it. Something is totally wrong with this picture. ਉਹਨੇ ਬੈਂਸ ਨੇ ਕਿਹਾ ਜੀ ਇਹ ਖਾਲਿਸਤਾਨ ਦੇ ਨਾਲ ਸਾਡੇ ਧਰਮ ਦਾ ਰਿਸਪੈਕਟ ਹੋ, ਦੁਨੀਆ 'ਚ ਲੋਕ ਆਪਣੇ ਮੁਲਕਾਂ ਦੇ ਲਈ ਜਿਹੜੇ ਨੇ ਉਹ ਕਰ ਰਹੇ ਨੇ ਜਦੋਜਹਿਦ, ਅਸੀਂ ਵੀ ਕਰ ਰਹੇ ਹਾਂ। ਐਨੀ ਮੂਵਮੈਂਟ ਅਗੇਂਸਟ ਪਿੰਡਾਂ ਵਾਲੇ ਇਜ਼ ਏ ਮੂਵਮੈਂਟ ਅਗੇਂਸਟ ਅਵਰ ਰਿਲੀਜਨ। ਉਹ ਕਿਹਾ ਜਿਹੜਾ ਪਿੰਡਾਂ ਵਾਲਿਆਂ ਦੀ ਮੁਖਾਲਫਤ ਹੈ ਇਨਫੈਕਟ ਸਿੱਖ ਕੌਮ ਦੀ ਮੁਖਾਲਫਤ ਕਰਨ ਦੀ ਲਾਈਨ। ਸੋ ਇਸ ਨੂੰ ਵੀ ਉਹਨਾਂ ਦੇ ਨਾਲ ਜੋੜਿਆ ਕਿ ਵੀ ਐਂਡ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੈਂਬਲੀ ਮੈਂਬਰ ਜਸਮੀਤ ਬੈਂਸ intimidation, threats of violence and assassination for political speech are just some of the threats Sikhs face in India, in the US and all over the world. बिल्कुल ठीक है, ट्रांसनेशनल रिप्रेशन किनू कहते हैं, यही है इंटीमिडेशन। और दूसरा और फिर उन्होंने डॉक्टर बैंस का ट्वीट दिता होया कि भी हिंदू नैशनलिस्ट ने 1984 एंटी सिख जैनोसाइड किया और ਉਹਦੇ ਸਿਰ ਦੇ ਉੱਤੇ ਉਸ ਹੇਟ ਦੇ ਉੱਤੇ ਹੀ ਉਹ ਦੁਬਾਰਾ ਪਾਵਰ 'ਚ ਆਏ ਔਰ ਮੈਂ ਉਹ ਸਾਰਿਆਂ ਨੂੰ ਕੰਡੈਮ ਕਰਦੀ ਹਾਂ। ਔਰ ਫਿਰ ਇਹ ਜਿਹੜੀ ਪਬਲੀਕੇਸ਼ਨ ਨੇ ਕਿਹਾ ਜੀ ਕਿ ਡਾਕਟਰ ਬੈਂਸ ਨੇ ਆਲਰੇਡੀ ਕੋ-ਆਥਰ ਕੀਤੇ ਨੇ ਬਿੱਲ ਜਿਹੜੇ ਅਸੈਂਬਲੀ ਦੇ ਵਿੱਚ ਕੰਟਰੋਵਰਸ਼ੀਅਲ ਬਿੱਲ ਦੈਟ ਹਿੰਦੂ ਐਡਵੋਕੇਸੀ ਗਰੁੱਪਸ ਵਾਰਨ could criminalize dissent against extremism and profile Indian Americans as foreign agents। ਹੁਣ ਉਹ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਖਿਲਾਫ ਲੈਟਰ ਲਿਖਿਆ ਹੋਇਆ ਕਿ ਵੀ ਇਹ ਤਾਂ ਲੌਬੀ ਕਰ ਰਹੇ ਨੇ ਇੰਡੀਅਨ ਐਮਬੈਸੀ ਲਈ ਜਦੋਂ ਕਿ ਫੋਰਨ ਏਜੰਟ ਰਜਿਸਟਰਡ ਨਹੀਂ ਨੇ। ਸੋ ਉਹਨਾਂ ਨੇ ਆਲਰੇਡੀ ਇਹ ਸਾਰਾ ਸ਼ੁਰੂ ਕਰਤਾ ਕਿ ਵੀ ਡਾਕਟਰ ਬੈਂਸ ਦਾ ਜਿਤਨਾ ਜਿਹੜਾ ਹੈ ਉਹ ਤਾਂ ਐਂਟੀ ਹਿੰਦੂ ਕੈਂਪੇਨ ਨੂੰ ਬਹੁਤ ਜਿਹੜਾ ਉਹ ਹੋਰ ਵੀ ਜਿਹੜਾ ਹੈ ਉਹ ਸਟਰੈਂਥਨ ਕਰੇਗਾ। ਔਰ ਉਹਨੇ ਕਿਹਾ ਕਿ ਜੀ ਇਹਨੇ ਬਿੱਲ ਪੇਸ਼ ਕੀਤੇ ਨੇ ਔਰ ਉਹਦੇ 'ਚ ਜਿਹੜੇ ਕੋਹਾਨਾ ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸੁਝਾਅ ਦਿੱਤੇ ਸੀ ਉਹ ਜਿਹੜੇ ਨੇ ਉਹਨਾਂ ਅਮੈਂਡਮੈਂਟਸ ਨੂੰ ਰਿਜੈਕਟ ਕੀਤਾ ਗਿਆ। ਔਰ ਇਹ ਜਿਹੜਾ ਇਹ ਜਿਹੜੇ ਲਾਅ ਐਨਫੋਰਸਮੈਂਟ ਦੇ ਲਈ ਲਾਅ ਬਣਾਏ ਜਾ ਰਹੇ ਨੇ ਇਹ ਜੇ ਪਾਸ ਹੋ ਗਏ ਤਾਂ ਦੈਟ ਵਿਲ ਟਰੀਟ ਕ੍ਰਿਟਿਸਿਜ਼ਮ ਆਫ ਖਾਲਿਸਤਾਨੀ ਐਕਸਟ੍ਰੀਮਿਜ਼ਮ ਐਜ਼ ਫੋਰਨ ਰਿਪਰੈਸ਼ਨ, ਕਿ ਜੇ ਕੋਈ ਖਾਲਿਸਤਾਨ ਦੀ ਵਿਰੋਧਤਾ ਕਰਦਾ ਤਾਂ ਇਹਨੂੰ ਰਿਪਰੈਸ਼ਨ ਮੰਨਿਆ ਜਾਏਗਾ। ਫਿਰ ਇਸ ਨੂੰ ਜਿਹੜਾ ਉਹਨਾਂ ਨੇ ਐਂਟੀ ਇੰਡੀਆ ਏਜੰਡੇ ਦੇ ਨਾਲ ਜੋੜਿਆ ਔਰ ਕਿਉਂਕਿ ਬਿੱਲ ਇੰਟਰੋਡਿਊਸ ਕਰਦੇ ਆ ਜਿਹੜਾ ਫਿਰ ਉਹਦੀ ਸਟੇਟਮੈਂਟ ਜਿਹੜੀ ਹੈ ਉਸ ਨੂੰ ਕੋਟ ਕੀਤਾ ਜਸਪ੍ਰੀਤ ਬੈਂਸ ਦੀ ਕਿ ਉਹਨੇ ਇਹ ਕਿਹਾ ਸੀ ਕਿ ਵੀ ਮੈਂ ਇਹ ਖਬਰ ਵਾਸ਼ਿੰਗਟਨ ਪੋਸਟ 'ਚ ਪੜ੍ਹੀ ਕਿ ਐਂਟੀ ਜਿਹੜਾ ਉਹ ਸਟੇਟ ਕੀ ਕਰ ਰਹੀ ਹੈ, ਇੰਡੀਅਨ ਸਟੇਟ ਰਿਪਰੈਸ਼ਨ ਕਰ ਰਹੀ ਹੈ।
ਇਹ ਮੈਨੂੰ FBI ਜਾਂ ਹੋਮਲੈਂਡ ਸਿਕਿਉਰਿਟੀ ਤੋਂ ਕਿਉਂ ਨਹੀਂ ਪਤਾ ਲੱਗੀ। ਉਹ ਇਹ ਕਹਿਣਾ ਚਾਹੁੰਦੇ ਨੇ ਕਿ ਵੀ ਦੇਖੋ ਇਹ ਬੀਬੀ ਕਿਸ ਹੱਦ ਤੱਕ ਜਾ ਕੇ ਉਹ ਸਾਨੂੰ ਮਿਲਾਇਨ ਕਰਦੀ ਹੈ। ਫਿਰ ਉਹ ਕਹਿੰਦੇ ਜੀ ਡਬਲ ਸਟੈਂਡਰਡਸ ਇਗਨੋਰਿੰਗ ਹਿੰਦੂ ਪਰਸੀਕਿਊਸ਼ਨ, ਕਿ ਜਿਹੜੀ ਹਿੰਦੂਆਂ ਦੀ ਪਰਸੀਕਿਊਸ਼ਨ ਹੋ ਰਹੀ ਹੈ ਉਹਦੇ 'ਚ ਹਿੰਦੂ ਮੰਦਰਾਂ ਦੇ ਉੱਤੇ ਵੈਂਡਲਿਜ਼ਮ ਹੋਇਆ, ਹਿੰਦੂ ਫੋਬਿਕ ਹੇਟ ਕ੍ਰਾਈਮ ਨੇ ਪਾਕਿਸਤਾਨ ਦੇ ਵਿੱਚ ਸਿੱਖਾਂ ਹਿੰਦੂਆਂ, ਉਹਦੇ ਉੱਤੇ ਡਾਕਟਰ ਬੈਂਸ ਕਦੇ ਆਵਾਜ਼ ਨਹੀਂ ਚੁੱਕਦੀ, ਲੇਕਿਨ ਸਿੱਖਾਂ ਦੀ ਗੱਲ ਕਰਦੀ ਹੈ। ਫਿਰ ਜਿਹੜਾ ਉਹਨਾਂ ਦਾ ਅਸਲ ਫੀਅਰ ਉਹਨਾਂ ਨੇ ਆਪਣਾ ਦਿੱਤਾ ਹੈ, ਇਫ ਇਲੈਕਟਡ ਟੂ ਕਾਂਗਰਸ Bass would join far left figures like Ilhan Omar and Rashida Tlaib in pushing anti-India, pro-Khalistan agendas in US politics. ਕਿ ਜੇ ਕਾਂਗਰਸ ਵੂਮਨ ਬਣ, ਇਹ ਹੁਣ ਦੋ ਜਿਹੜੀਆਂ ਕਾਂਗਰਸ ਵੂਮਨ ਨੇ ਦੋਨੋਂ ਹੀ ਮੁਸਲਮਾਨ ਨੇ। ਹੁਣ ਇਹ ਤੁਸੀਂ ਹਿੰਦੂਆਂ ਦੀ ਇਹਨਾਂ ਦੀ ਸ਼ੈਤਾਨੀ ਦੇਖੋ। ਇਹ ਵਾਈਟ ਅਮਰੀਕਨਸ ਨੂੰ ਦੱਸ ਰਹੇ ਨੇ ਕਿ ਜੀ ਇਹ ਜਿਹੜੀਆਂ ਮੁਸਲਿਮ ਰੈਡੀਕਲ ਕਾਂਗਰਸ ਵੂਮਨ ਨੇ, ਇਹ ਜਿਹੜੀ ਸਿੱਖ ਬੀਬੀ ਹੈ ਜਾ ਕੇ ਉਹਨਾਂ ਦੇ ਨਾਲ ਹੀ ਇਹਨੇ ਰਲਣਾ, ਐਂਟੀ ਇੰਡੀਆ ਔਰ ਪ੍ਰੋ ਖਾਲਿਸਤਾਨ ਏਜੰਡਾ ਜਿਹੜਾ ਉਹ ਚੁੱਕਣਗੇ। ਹਰ ਲੈਜਿਸਲੇਟਿਵ ਰਿਕਾਰਡ ਪ੍ਰੂਵਸ ਸ਼ੀ ਇਜ਼ ਨਾਟ ਏ ਰਿਪਰੈਜ਼ੈਂਟੇਟਿਵ ਫॉर ਆਲ ਕੰਸਟੀਚੁਐਂਟਸ ਬਟ ਏ ਰੈਡੀਕਲ ਐਕਟਿਵਿਸਟ ਯੂਜ਼ਿੰਗ ਹਰ ਪਲੇਟਫਾਰਮ ਟੂ ਟਾਰਗੇਟ ਹਿੰਦੂਜ਼ ਐਂਡ ਲੈਜੀਟਿਮਾਈਜ਼ ਐਕਸਟ੍ਰੀਮਿਜ਼ਮ। ਕਿ ਜੀ ਹਿੰਦੂਆਂ ਨੂੰ ਨਿਸ਼ਾਨੇ ਤੇ ਲੈਣਾ ਮਕਸਦ ਹੈ ਔਰ ਦਹਿਸ਼ਤਗਰਦੀ ਨੂੰ ਲੈਜੀਟਿਮਾਈਜ਼ ਕਰਨਾ ਹੈ। ਔਰ ਉਹਨੇ ਕਿਹਾ ਜੀ ਆਲਰੇਡੀ ਖਾਲਿਸਤਾਨੀ ਗਰੁੱਪਾਂ ਨੇ ਜਦੋਂ ਉਹਨੇ ਐਲਾਨ ਕੀਤਾ ਹੈ ਕਾਂਗਰਸ ਲਈ ਖਲੋਣ ਦਾ, ਉਹਨੂੰ ਵੈਲਕਮ ਕੀਤਾ ਹੈ। ਔਰ ਫਿਰ ਇਹ ਇਨਫੈਕਟ ਉਹਨੇ 22 ਡਿਸਟ੍ਰਿਕਟ ਜਿੱਥੋਂ ਉਹਨੇ ਲੜਨਾ, ਉਹਨੇ ਕਿਹਾ ਜੀ ਉੱਥੇ ਬੜੀ ਇੰਡੀਅਨ ਪਾਪੂਲੇਸ਼ਨ ਵੀ ਹੈ। ਹੁਣ ਇਸ ਨੂੰ ਜਿਹੜਾ ਯਕੀਨੀ ਬਣਾਇਆ ਜਾਏ ਕਿ ਵੀ ਇਹ ਜਿਹੜੀ ਹੈ ਹਿੰਦੂ ਫੋਬੀਆ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਾ ਆਉਣ ਅੱਗੇ। ਸੋ ਮਤਲਬ ਇਹ ਹੈ ਵੀ ਇਹਨਾਂ ਨੇ ਹਿੰਦੂਆਂ ਨੂੰ ਕਾਲ ਦਿੱਤੀ ਹੈ ਕਿ ਤੁਸੀਂ ਐਨ ਹੁਣ ਇਹਨੂੰ ਬੀਬੀ ਨੂੰ ਹਰਾਉਣ ਦੇ ਲਈ ਜਿਹੜਾ ਹੈ ਉਹ ਪੈਸੇ ਵੀ ਚੋਕੋ, ਵੋਟਾਂ ਵੀ ਪਵਾਓ, ਦੂਜਾ ਵੀ। ਹੁਣ ਇੰਨਾ ਵੱਡਾ ਇਹਨਾਂ ਦਾ ਨਫ਼ਰਤ ਕੈਂਪੇਨ ਹੈ। ਹੁਣ ਦੇਖਣਾ ਇਹ ਹੋਏਗਾ ਕਿ ਅਸੀਂ ਸਿਰਫ ਗੱਲਾਂ ਕਰਨ ਵਾਲੇ ਹੀ ਹਾਂ ਜਾਂ ਇਸ ਨੂੰ ਕਾਊਂਟਰ ਕਰਦੇ ਹਾਂ, ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਬੀਬੀ ਡਾਕਟਰ ਜਸਮੀਤ ਕੌਰ ਬੈਂਸ US ਕਾਂਗਰਸ ਦੇ ਵਿੱਚ ਪਹੁੰਚਣ ਔਰ ਸਿੱਖ ਇਸ਼ੂਜ਼ ਨੂੰ ਅਮਰੀਕਨ ਲਾਅ ਦੇ ਦਾਇਰੇ ਕਾਰ 'ਚ ਜਿਹੜਾ ਹੱਕ ਹੈ ਆਜ਼ਾਦੀ ਦੇ ਨਾਲ ਫਸਟ ਅਮੈਂਡਮੈਂਟ ਤੁਹਾਨੂੰ ਹੱਕ ਦਿੰਦੀ ਹੈ, ਉਹਨਾਂ ਇਸ਼ੂਜ਼ ਨੂੰ ਅੱਗੇ ਤੋਰਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਨ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ, ਨਿਊਯਾਰਕ 111 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।